ਸੋ ਤੇ ਪ੍ਰੋਗਰਾਮ ਅੱਜ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਥ ਪ੍ਰੋਗਰਾਮ ਤੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ ਮੰਗਲਵਾਰ ਦੇ ਦਿਨ ਆਪਾਂ ਵਿਸ਼ੇਸ਼ ਗੱਲਬਾਤ ਕਰਦੇ ਹੁੰਦੇ ਆ ਖੇਤੀਬਾੜੀ ਫਾਰਮਿੰਗ ਜਿਹੜਾ ਆ ਉਸ ਨੂੰ ਲੈ ਕੇ। ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ। ਅਰਸ਼ਦੀਪ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ। ਸੋ ਜਿੱਦਾਂ ਆਪਾਂ ਪਿਛਲੀ ਵਾਰੀ ਗੱਲਬਾਤ ਜਿਹੜੀ ਫਾਰਮਿੰਗ ਦੇ ਵਿੱਚ ਕੀਤੀ ਸੀ, ਪੋਲੀਟਿਕਸ ਦਾ ਕਿੱਦਾਂ ਜਿਹੜਾ ਉਹ ਰੋਲ ਰਹਿੰਦਾ ਆ, ਸੋ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜੀਆਂ ਗੱਲਾਂ ਬਾਤਾਂ ਆ ਉਹ ਆਪਾਂ ਕਰਨੀਆਂ ਆ। ਤੇ ਫਾਰਮਿੰਗ ਦੇ ਬਹੁਤ ਸਾਰੇ ਅਜਿਹੇ ਪਹਿਲੂ, ਅਜਿਹੇ ਜਿਹੜੇ ਮੁੱਦੇ ਆ ਜਿਸ ਦੇ ਬਾਰੇ ਲੋਕ ਹੋਰ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਨੇ। ਸੋ ਅੱਜ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਚਰਚਾ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹਨਾਂ ਨੂੰ ਅਜਿਹੀ ਇਨਫੋਰਮੇਸ਼ਨ ਜਿਹੜੀ ਉਹ ਮਿਲ ਸਕੇ ਜਿਸ ਦੇ ਨਾਲ ਉਹ ਆਪਣੇ ਜੇ ਉਹ ਚੇਂਜ ਕਰਨਾ ਚਾਹੁੰਦੇ ਆ ਜਾਂ ਇਸ ਪਾਸੇ ਵੱਲ ਨੂੰ ਜਾਣਾ ਚਾਹੁੰਦੇ ਆ, ਉਹਨਾਂ ਨੂੰ ਉਹ ਇਨਫੋਰਮੇਸ਼ਨ ਜਿਹੜੀ ਪ੍ਰਾਪਤ ਹੋਵੇ। ਸੋ ਅਰਸ਼ਦੀਪ ਸਿੰਘ ਜਿਹੜੀ ਪੱਗ ਆਰਗੇਨਾਈਜੇਸ਼ਨ ਆ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਉਹਨਾਂ ਦੇ ਵੱਲੋਂ ਆਪਣੇ ਨਾਲ ਜੁੜਦੇ ਹੁੰਦੇ ਆ ਵੱਖ-ਵੱਖ ਹੋਰ ਵੀ ਜਿਹੜੇ ਆਪਣੇ ਕੋਲ ਮਾਹਰ ਆਉਂਦੇ ਰਹਿੰਦੇ ਆ। ਸੋ ਅਰਸ਼ਦੀਪ ਸਿੰਘ ਖੁਦ ਨਿਊ ਕਹਿ ਸਕਦੇ ਹਾਂ ਵੀ ਨਵੇਂ ਇਸ ਫਾਰਮਿੰਗ ਦੇ ਕਿੱਤੇ ਦੇ ਵਿੱਚ ਜੁੜੇ ਨੇ। ਸਾਲ 2 ਸਾਲ ਦਾ ਵਕਫਾ ਜਿਹੜਾ ਇਹਨਾਂ ਨੂੰ ਹੋਇਆ ਆ। ਸੋ ਬਹੁਤ ਸਾਰੇ ਜਿਹੜੇ ਨਵੇਂ ਫਾਰਮਿੰਗ ਦੇ ਵਿੱਚ ਜਦੋਂ ਆਉਂਦੇ ਆ, ਉਹਨਾਂ ਦੇ ਪ੍ਰੋਸੈਸ ਨੂੰ ਲੈ ਕੇ ਆਪਾਂ ਨੂੰ ਕਾਫੀ ਜਿਹੜੀ ਫੀਡਬੈਕ ਜਾਂ ਕਹਿ ਲਓ ਵੀ ਸਵਾਲ ਜਿਹੜੇ ਉਹ ਪੁੱਛੇ ਗਏ ਵੀ ਉਸ ਨੂੰ ਲੈ ਕੇ। ਸੋ ਅੱਜ ਆਪਾਂ ਉਸ ਦੇ ਉੱਤੇ ਜਿਹੜੀ ਉਹ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇਸ ਤੋਂ ਪਹਿਲਾਂ ਵੀ ਆਪਾਂ ਫਸਟ ਟਾਈਮ ਜਿਹੜੇ ਫਾਰਮ ਲੋਨਸ ਆ ਉਸ ਦੇ ਉੱਤੇ ਚਰਚਾ ਕਰੀਏ, ਕਿਉਂਕਿ ਉਸ ਦੇ ਉੱਤੇ ਮੈਨੂੰ ਲੱਗਦਾ ਸਭ ਤੋਂ ਵੱਧ ਸਵਾਲ ਪੁੱਛੇ ਗਏ। ਅਰਸ਼ਦੀਪ ਵੀ ਉਹਦੇ ਬਾਰੇ ਸਾਨੂੰ ਵੱਧ ਤੋਂ ਵੱਧ ਜਿਹੜਾ ਉਹ ਦੱਸਿਆ ਜਾਵੇ। ਹਾਂਜੀ, ਜਿਹੜਾ ਇੱਕ ਦੋ ਜਣਿਆਂ ਦੇ ਮੈਨੂੰ ਡਾਇਰੈਕਟ ਫੋਨ ਵੀ ਆਏ ਨੇ, ਨੰਬਰ ਆਪਾਂ ਛੱਡਿਆ ਸੀਗਾ, ਤੇ ਕਾਫੀ ਜਣਿਆਂ ਨੇ ਗਰੁੱਪ 'ਚ ਜਾਂ ਵੈਬਸਾਈਟ 'ਤੇ ਈਮੇਲਸ ਕਰਕੇ ਵੀ ਪੁੱਛਿਆ ਹੈ ਕਿ ਵੀ ਜਿਹੜੇ ਫਾਰਮ ਲੋਨਸ ਬਾਰੇ ਜ਼ਿਆਦਾ ਲੋਕਾਂ ਦੇ ਪ੍ਰਸ਼ਨ ਆਏ ਨੇ, ਆਪਾਂ ਨੂੰ ਕੁਐਸਚਨ ਆਏ ਨੇ। ਤੇ ਕੁਛ ਕੁ ਸਪੈਸੀਫਿਕ ਸੀਗੇ ਕ੍ਰਾਪ ਲਈ, ਹੈ ਨਾ, ਪਰ ਜ਼ਿਆਦਾ ਮੈਂ ਦੇਖਿਆ ਮੈਜੋਰਟੀ 'ਚ ਲੋਕ ਜਾਣਨਾ ਚਾਹੁੰਦੇ ਨੇ ਵੀ ਜੇ ਫਾਰਮ ਲੈਣਾ ਹੋਵੇ ਤਾਂ ਲੋਨ ਦਾ ਪ੍ਰੋਸੈਸ ਕੀ ਆ। ਤੇ ਉਹਦੇ ਬਾਰੇ ਮੈਂ ਚਲੋ ਜਿੰਨਿਆਂ ਕੁ ਨੂੰ ਆਨਸਰ ਕਰ ਸਕਦੇ ਸੀ ਉਹ ਤਾਂ ਆਪਾਂ ਕਰ ਦਿੱਤਾ, ਹੈ ਨਾ, ਪਰ ਫਿਰ ਮੈਂ ਸੋਚਿਆ ਵੀ ਆਪਾਂ ਸਾਰੇ ਦਰਸ਼ਕਾਂ ਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ। ਤੇ ਜਿਹੜੇ ਵੀ ਫਸਟ ਟਾਈਮ ਫਾਰਮਰ ਲੋਨਸ ਦੇ ਪ੍ਰੋਗਰਾਮ ਕਿਹੜੀਆਂ ਆਰਗੇਨਾਈਜੇਸ਼ਨਸ ਪ੍ਰੋਵਾਈਡ ਕਰਦੀਆਂ ਨੇ, ਜਾਂ ਜਿਹੜਾ ਫਾਰਮ ਲੋਨ ਰੈਗੂਲਰ ਮਾਰਗੇਜ ਵੀ ਆ ਫਾਰਮ ਦੀ, ਉਹ ਕਿਵੇਂ ਕੰਮ ਕਰਦੀ ਹੈ, ਜਿਹੜੀ ਆਪਣੇ ਘਰਾਂ ਦੇ ਲੋਨਸ ਨਾਲੋਂ ਕੀ ਇਹਨਾਂ ਦੇ ਵਿੱਚੋਂ ਫਰਕ ਹੈ, ਉਹਨਾਂ ਚੀਜ਼ਾਂ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਕੁਛ ਕੁ ਕੁਐਸਚਨ ਸੀਗੇ ਜਿਹੜੇ ਆਪਣੇ ਗ੍ਰਾਂਟਸ ਦੇ ਰਿਲੇਟਡ, ਵੀ ਗ੍ਰਾਂਟਸ ਕਦੋਂ ਆਉਂਦੀਆਂ ਨੇ, ਸਾਨੂੰ ਕਿਵੇਂ ਪਤਾ ਲੱਗੂਗਾ, ਹੈ ਨਾ। ਇੱਕ ਤਰੀਕਾ ਤਾਂ ਦੇਖੋ ਸੌਖਾ ਇਹ ਆ ਵੀ ਆਪਾਂ ਜੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦਾ ਨੂੰ ਜੁਆਇਨ ਕਰ ਲਈਏ, ਮੈਂਬਰ ਬਣ ਜਾਈਏ, ਫ੍ਰੀ ਸਰਵਿਸ ਅਸੀਂ, ਹੈ ਨਾ, ਸਾਰੇ ਲੋਕਾਂ ਨੂੰ ਪ੍ਰੋਵਾਈਡ ਕਰਦੇ ਹਾਂ, ਤੇ ਉਹ ਫਿਰ ਗਰੁੱਪ 'ਚ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਜੀ। ਠੀਕ ਹੈ ਜੀ, ਠੀਕ ਹੈ। ਸਭ ਤੋਂ ਵਧੀਆ ਤਰੀਕਾ ਤਾਂ ਇਹੀ ਆ। ਤੇ ਜੇ ਇਹਦੇ 'ਚ ਨਹੀਂ ਮੈਂਬਰ ਹੈਗੇ ਤਾਂ ਜ਼ਿਆਦਾ ਆਪਾਂ ਥੋੜ੍ਹਾ ਜਿਹਾ ਟੱਚ ਕਰਾਂਗੇ, ਪਰ ਇਹਦਾ ਆਪਣਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਰਾਜਕਰਨ ਜੀ, ਆਪਾਂ ਨਾ ਇਹਦੇ ਤੇ ਗ੍ਰਾਂਟਸ ਤੇ ਇੱਕ ਅਲੱਗ ਹੀ ਪ੍ਰੋਗਰਾਮ ਕਰਾਂਗੇ ਵੀ ਕਿੱਦਾਂ ਦੀਆਂ ਗ੍ਰਾਂਟਸ ਨੇ, ਕੀ ਚਾਹੀਦਾ ਹੁੰਦਾ। ਹਾਂਜੀ, ਕੀ ਕਦੇ ਆਉਂਦੀਆਂ ਨੇ, ਕਦੋਂ ਕਿਹੜੀਆਂ ਓਪਨ ਹੁੰਦੀਆਂ ਨੇ, ਕੀ ਰਿਕੁਆਇਰਮੈਂਟਸ ਹੁੰਦੀਆਂ ਨੇ। ਗ੍ਰਾਂਟਸ ਤੋਂ ਬਿਨਾਂ ਵੀ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਹਨਾ। ਜਿਵੇਂ CDFA ਦੇ ਬਹੁਤ ਪ੍ਰੋਗਰਾਮ ਨੇ ਜਿਨ੍ਹਾਂ 'ਚ ਉਹ ਫਾਰਮਰਸ ਦੀ ਪਾਰਟੀਸਪੇਸ਼ਨ ਮੰਗਦੇ ਆ। ਠੀਕ ਆ, ਤੁਸੀਂ ਉੱਥੇ ਜੁਆਇਨ ਕਰ ਸਕਦੇ ਆ। ਉਹਨਾਂ ਲਈ ਇਕੱਲੇ ਈਮੇਲ ਦੇ ਨਾਲ ਤੁਸੀਂ ਜੁਆਇਨ ਕਰ ਸਕਦੇ। ਸੋ ਆਪਾਂ ਜ਼ਿਆਦਾ ਉਹਦੀ ਡਿਟੇਲ 'ਚ ਆਪਾਂ ਇੱਕ ਅਲੱਗ ਹੀ ਸ਼ੋਅ ਕਰ ਲਵਾਂਗੇ, ਕਿਉਂਕਿ ਕਾਫੀ ਉਹਦਾ ਡਿਟੇਲ ਦਾ ਹੋ ਜਾਣਾ, ਹਨਾ, ਇਨਫੋਰਮੇਸ਼ਨ ਕਾਫੀ ਹੋ ਜਾਣੀ। ਅੱਜ ਆਪਾਂ ਜੇ ਜਿਵੇਂ ਦਾ ਸਮਾਂ ਰਹੂਗਾ, ਪਰ ਆਪਣੀ ਕੋਸ਼ਿਸ਼ ਅੱਜ ਜੇ ਇਹੀ ਕਰੀਏ ਆਪਾਂ ਵੀ ਜਿਹੜੀ ਫਾਰਮ ਲੋਨਸ ਕਿਵੇਂ ਹੁੰਦੇ ਨੇ, ਕਿਹੜੇ ਤਰੀਕੇ ਮੁੱਢਲੇ ਤੌਰ ਦੇ ਉੱਤੇ ਫਾਰਮ ਲੈਣ ਲੱਗਿਆ ਕੀ ਚਾਹੀਦਾ, ਲੋਨ ਦੇ ਰਿਕਾਰਡ ਨਾ। ਬਾਕੀ ਕਿਉਂਕਿ ਆਪਾਂ ਫਸਟ ਟਾਈਮ ਫਾਰਮਿੰਗ ਦੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹਦੇ ਬਾਰੇ ਆਪਾਂ ਕਾਫੀ ਦੱਸ ਚੁੱਕੇ ਹਾਂ। ਤੇ ਦੂਜਾ ਜਿਹੜਾ ਇੱਕ ਆਪਾਂ ਜਿਹੜਾ ਪੋਲੀਟੀਕਲ ਪੱਖ ਸੀਗਾ ਆਪਣਾ, ਇਹਦਾ ਰਾਜਨੀਤਿਕ ਪੱਖ ਗੱਲ ਕੀਤੀ ਸੀ ਨਾ, ਉਹਦਾ ਹੀ ਫੋਲੋ ਅਪ ਹੈਗਾ। ਇੱਕ ਆਪਾਂ ਜਿਹੜੀ ਡਿਬੇਟ ਕਰਾ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਵੀ ਡਿਬੇਟ ਕਰਾਈ ਜਾਵੇ, ਜਿਹੜੀ ਜਿਮ ਕੋਸਟਾ ਤੇ ਮਾਈਕਲ ਮੇਹਰ ਦੀ ਹੈ ਇੱਥੇ ਫ੍ਰੈਜ਼ਨੋ ਦੇ ਵਿੱਚ 21st ਜਿਹੜੀ ਡਿਸਟ੍ਰਿਕਟ ਇਸ ਵਾਰ ਬਣੀ ਹੈ। ਹਾਂਜੀ, ਇਹਦੇ ਲਈ ਸਾਡੀ ਕੋਸ਼ਿਸ਼ ਆ। ਮਾਈਕਲ ਮੇਹਰ ਨੇ ਤਾਂ ਕਨਫਰਮ ਕਰ ਦਿੱਤਾ 22 ਅਕਤੂਬਰ ਨੂੰ, ਹਨਾ, ਸ਼ਾਮ ਨੂੰ, ਸ਼ਨੀਵਾਰ ਦਾ ਦਿਨ ਹੈ। ਤੇ ਉਹ ਅਸੀਂ ਹਜੇ ਪੂਰਾ ਕਨਫਰਮ ਨਹੀਂ ਹੋਇਆਗਾ, ਕਿਉਂਕਿ ਹਜੇ ਅਸੀਂ ਹਾਲ ਵੀ ਬੁੱਕ ਕਰਨਾ ਹੈ। ਤੇ ਦੋਨੋਂ ਜਾਣੇ ਜਦੋਂ ਕੈਂਡੀਡੇਟ ਕਹਿਣਗੇ ਫਿਰ ਉਸ ਤੋਂ ਬਾਅਦ ਹੀ ਹੋ ਸਕਦਾ ਤੇ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਲੋਕਾਂ ਨੂੰ ਆਪਾਂ ਦੱਸਦੇ ਜਾਈਏ, ਦਰਸ਼ਕਾਂ ਨੂੰ ਆਪਣਿਆਂ ਨੂੰ,
ਵੀ ਉਹਦੇ ਲਈ ਤਿਆਰੀ ਰੱਖਣ, ਵੀ ਜੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਤਿਆਰ ਕਰ ਲਿਆ ਜਾਵੇ, ਉੱਥੇ ਆ ਕੇ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ। ਹਾਂ, ਫਿਰ ਜਦੋਂ ਜੇ ਜਿਹੜੇ ਮਾਈਕਲ ਮੇਅਰ ਤੇ ਜਿਮ ਕੋਸਟਾ ਜੇ ਦੋਨੋਂ ਮੰਨਦੇ ਆ, ਹਾਂ ਤਾਂ ਫਿਰ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕਰੋ। ਜਦੋਂ ਸਾਨੂੰ ਵੀ ਮੌਕਾ ਮਿਲੂਗਾ ਅਸੀਂ ਵੀ ਪੁੱਛਾਂਗੇ ਉਹਨਾਂ ਨੂੰ, ਬਿਲਕੁਲ। ਤੇ ਬਾਕੀ ਸਾਰੇ ਵੀ ਜ਼ਰੂਰ ਪੁੱਛਣ। ਹਾਂਜੀ, ਕੱਲਿਆਂ ਨੇ ਤਾਂ ਉਹਨਾਂ ਨੇ ਕਨਫਰਮ ਕੀਤਾ ਹੀ ਹੋਇਆ ਸੀ। ਸਾਡਾ ਇਹ ਸੀਗਾ ਵੀ ਜੋ ਕੋਸ਼ਿਸ਼ ਵੀ ਜੇ ਉਹ ਇਕੱਠੇ ਆ ਜਾਣ। ਹਾਂ, ਠੀਕ ਹੈ ਨਾ, ਤੇ ਜੇ ਕੱਲੇ ਆਉਂਦੇ ਆਪਣੇ ਕੁਐਸਚਨ ਆਪਾਂ ਕੱਲਿਆਂ ਦਾ ਤਾਂ ਪੁੱਛ ਹੀ ਸਕਦੇ ਹਾਂ। ਬਿਲਕੁਲ ਹਨਾ, ਬਿਲਕੁਲ ਉਹਦੇ ਜੀ। ਬਾਰੇ ਆਪਾਂ ਜਾਣਕਾਰੀ ਮੈਂ ਥੋੜੀ ਜਿਹੀ ਦੇਣੀ ਚਾਹੁੰਦਾ ਸੀ। ਤੇ ਬਾਕੀ ਜਿਹੜੀ ਆਪਣੀ ਕਨਫਰਮੇਸ਼ਨ ਆ, ਪੂਰਾ ਕਨਫਰਮ ਪ੍ਰੋਗਰਾਮ ਆ, ਉਹ ਆਪਾਂ ਬਾਅਦ ਵਿੱਚ ਰਿਲੇ ਕਰ ਦਾਂਗੇ ਜਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਜੀ। ਸੋ ਬਿਲਕੁਲ, ਸੋ ਇਹ ਤਾਂ ਪੋਲੀਟੀਕਲ ਜਿਹੜਾ ਸਿਨੈਰੀਓ ਉਸ ਨੂੰ ਲੈ ਕੇ ਇਹ ਜ਼ਰੂਰੀ ਇਸ ਲਈ ਵੀ ਆ ਵੀ ਦੇਖੋ, ਹੁਣ 4 ਹਫ਼ਤੇ ਰਹਿ ਗਏ ਆ ਪੂਰੇ। ਅੱਜ ਮੰਗਲਵਾਰ ਆ, ਸੋ ਅੱਜ ਤੋਂ ਜਿਹੜੇ ਚੌਥੇ ਮੰਗਲਵਾਰ ਨੂੰ ਇਲੈਕਸ਼ਨਾਂ ਨੇ, 8 ਨਵੰਬਰ ਨੂੰ ਆ। ਬਹੁਤਿਆਂ ਦੇ ਘਰਾਂ ਦੇ ਵਿੱਚ ਬੈਲਟ ਜਿਹੜੇ ਉਹ ਪਹੁੰਚ ਚੁੱਕੇ ਹੋਣੇ ਆ, ਜਾਂ ਪਹੁੰਚ ਰਹੇ ਹੋਣੇ ਆ। ਸੋ ਉਹ ਜ਼ਰੂਰ ਜਿਹੜਾ ਜੀ ਉਹ ਦੇਖਣ, ਤੇ ਇਹਨਾਂ ਦੀਆਂ ਗੱਲਾਂ ਵਿਚਾਰ ਜਿਹੜੇ ਉਹ ਸਾਰੇ ਪੋਲੀਟੀਸ਼ੀਅਨਸ ਦੇ ਸੁਣ ਕੇ ਆਪਣੇ ਬੈਲਟ ਨੂੰ ਜਿਹੜਾ ਉਹ ਭਰਨ। ਫਿਰ ਉਹ ਦੇਖਣ ਵੀ ਤੁਹਾਡੇ ਲਈ ਜਿਹੜਾ ਕਿਹੜਾ ਮਾਫਕ ਆ, ਤੁਹਾਨੂੰ ਕਿਹੜਾ ਲੱਗਦਾ ਵੀ ਤੁਹਾਡੇ ਜਿਹੜੇ ਮਸਲੇ ਆ ਉਹ ਸੁਲਝਾਉਣ ਦੀ ਜਿਹੜੀ ਉਹ ਜ਼ਿਆਦਾ ਕੋਸ਼ਿਸ਼ ਜਿਹੜੀ ਉਹ ਕਰੂਗਾ। ਇਹ ਵੀ ਨਹੀਂ ਆ ਵੀ ਆਪਣੇ ਸਾਰੇ ਮਸਲੇ ਹੱਲ ਹੋ ਚੁੱਕੇ ਆ। ਕਰਨਾ ਬਹੁਤ ਕੁਛ ਕਰਨ ਵਾਲਾ ਇਸ ਚੀਜ਼ ਦੇ ਵਿੱਚ ਬਾਕੀ ਆ। ਤੇ ਜਿੰਨਾ ਪੋਲੀਟੀਸ਼ੀਅਨਸ ਨੂੰ ਤੁਸੀਂ ਪੁੱਛੋਗੇ, ਜਿੰਨਾ ਤੁਸੀਂ ਇਸ ਦੇ ਵਿੱਚ ਐਕਟਿਵ ਰਹੋਗੇ, ਓਨਾ ਹੀ ਤੁਹਾਡਾ ਜਿਹੜਾ ਆ ਉਹ ਵਧੀਆ ਜਿਹੜਾ ਉਹ ਰਹੂਗਾ, ਤੇ ਤੁਹਾਨੂੰ ਜਿਹੜਾ ਕੁਛ ਨਾ ਕੁਛ ਨਵਾਂ ਜਿਹੜਾ ਇਸ ਦੇ ਵਿੱਚ ਪਤਾ ਲੱਗਦਾ ਰਹੇਗਾ। ਤੇ ਅਰਸ਼ਦੀਪ, ਹੁਣ ਆਪਾਂ ਮੁੜ ਕੇ ਜਿਹੜੀ ਗੱਲ ਕਰਦੇ ਹਾਂ ਫਸਟ ਟਾਈਮ ਲੋਨਸ ਆ ਉਸ ਨੂੰ ਜਿਹੜਾ ਉਹ ਲੈ ਕੇ, ਉੱਦਾਂ ਅਸੀਂ ਤੁਹਾਡੇ ਤੋਂ ਅਪਡੇਟ ਜਿਹੜੀ ਉਹ ਲੈਂਦੇ ਜਾਈਏ। ਲਾਸਟ ਟਾਈਮ ਜਦੋਂ ਆਪਾਂ ਉੱਥੇ ਗਏ ਸੀਗੇ ਵੀ ਅੱਧਾ ਖੇਤ ਤਿਆਰ ਹੋ ਗਿਆ ਸੀਗਾ, ਬਾਕੀ ਜਿਹੜਾ ਆ ਉਹ ਖੇਤ ਦੀ ਕਿੱਦਾਂ ਤਿਆਰੀ ਚੱਲ ਰਹੀ ਆ? ਹਾਂ, ਬਾਕੀ ਖੇਤ ਦੀ ਇਰੀਗੇਸ਼ਨ ਤਾਂ ਆਲਮੋਸਟ ਕੰਪਲੀਟ ਹੀ ਆ। ਹੁਣ ਨੈਕਸਟ ਵੀਕ ਸਾਰੀ ਕੰਪਲੀਟ ਹੋ ਜਾਣੀ ਹੈ। ਇੱਕ ਚੀਜ਼ ਜਿਹੜੀ ਇਹਦੇ ਵਿੱਚ ਮੈਂ ਚਲੋ ਉਹਦੇ ਵਿੱਚ ਐਡ ਕਰਨਾ, ਆਪਾਂ ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਹੁਣ ਜਦੋਂ ਪਾਣੀ ਦੀ ਤੁਸੀਂ ਪਾਈਪ ਪਾਉਣੀ ਸੀ, ਕਿਉਂਕਿ ਆਪਾਂ ਆਪਸ ਦੇ ਵਿੱਚ ਗੱਲ ਕੀਤੀ ਸੀ ਵੀ ਰਸਤੇ 'ਚ FID ਦਾ ਜਿਹੜੀ ਆ ਉਹ ਨਹਿਰ ਆ ਗਈ। ਸੋ ਹੁਣ ਨਹਿਰ ਦਾ ਥੱਲੋਂ ਦੀ ਪਾਈਪ ਪਾਉਣ ਦੇ ਲਈ ਅਪਰੂਵਲ ਦਾ ਪ੍ਰੋਸੈਸ ਕਾਫੀ ਲੰਬਾ ਚਲਾ ਗਿਆ। ਹਾਂਜੀ, ਉਹਦਾ ਪਹਿਲਾਂ ਦਾ ਪ੍ਰੋਸੈਸ ਜਾਣ ਦਾ ਕਾਰਨ ਇਹ ਸੀਗਾ ਵੀ ਕਿਉਂਕਿ FID ਦੀਆਂ ਡਿਲੀਵਰੀਆਂ ਸੈਪਟੈਂਬਰ ਐਂਡ ਤੱਕ ਸੀ। ਜਦੋਂ ਪਾਣੀ ਮੁੱਕਣਾ ਸੀ ਉਦੋਂ ਹੀ ਜਾ ਸਕਦੇ ਸੀ। ਉਦੋਂ ਬਾਅਦ 'ਚ ਹੀ ਆਪਾਂ ਉੱਥੇ ਥੱਲੇ ਕਰ ਸਕਦੇ ਸੀ, ਹਨਾ, ਜਦੋਂ ਉਹਨਾਂ ਦੀ ਡਿਲੀਵਰੀ ਬੰਦ ਹੋਣੀ ਸੀ। ਦੂਜਾ ਇਹ ਸੀਗਾ ਵੀ ਇਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਜ਼ਿਆਦਾ ਸਟ੍ਰਿਕਟ ਆ ਦੂਜੇ ਡਿਸਟ੍ਰਿਕਟ ਨਾਲ, ਮੈਨੂੰ ਨਹੀਂ ਪਤਾ ਸੀਗਾ। ਹਨਾ, ਤੇ ਆਮ ਡਿਸਟ੍ਰਿਕਟ ਜਿਹੜੇ ਓਪਨ ਕੱਟ ਆ, ਜਿਵੇਂ ਆਪਾਂ ਕਹਿੰਦੇ ਵੀ ਸਿੱਧੀ ਪੱਟ ਕੇ ਥੱਲੇ ਪੈਪ ਪਾ ਦਿੰਦੇ ਆ, ਉਹਦੇ ਲਈ ਇੰਨੇ ਸਟ੍ਰਿਕਟ ਨਹੀਂ ਗੇ ਜਿੰਨੀ FID ਹੈ। ਇਹ ਕਹਿੰਦੇ ਵੀ ਥੱਲੋਂ ਦੀ ਡਰਿਲ ਕਰਕੇ ਪਾਓ। ਡਰਿਲ ਕਰਨ ਦੀ ਜ਼ਿਆਦਾ ਪ੍ਰੈਫਰੈਂਸ ਹੁੰਦੀ ਹੈ ਇਹਨਾਂ ਦੀ, ਵੀ ਡਰਿਲ ਕਰ ਦੋ ਤੇ ਜ਼ਿਆਦਾ ਪ੍ਰੈਫਰੈਂਸ। ਇਹਦਾ ਮਤਲਬ ਖਰਚਾ ਅਚਨਚੇਤ ਤੇ ਐਕਸਟਰਾ ਪੈ ਜਾਂਦਾ। ਖਰਚਾ ਅਚਨਚੇਤ ਤੇ ਜ਼ਿਆਦਾ ਪੈ ਜਾਂਦਾ, ਕਿਉਂਕਿ ਆਪਣੀਆਂ 2 ਲਾਈਨਾਂ ਲੰਘਣੀਆਂ ਸੀ। ਇੱਕ ਆਪਣੇ ਰੈਜ਼ਰਵਾਇਰ 'ਚ ਜਾਣੀ ਸੀ, ਇੱਕ ਰੈਜ਼ਰਵਾਇਰ ਤੋਂ ਵਾਪਸ ਫੀਲਡ 'ਚ ਜਾਣੀ ਸੀ। ਤੇ ਉਹ ਜੇ ਤਾਂ ਹੁਣ ਤੁਸੀਂ ਇੱਕ ਹੀ ਲਾਈਨ ਕੱਢਣੀ ਆ ਡਿੱਚ ਦੇ ਥੱਲੇ ਦੀ, ਫਿਰ ਤਾਂ ਓਪਨ ਕੱਟ ਨਾਲੋਂ ਆਪਣਾ ਕੱਲਾ ਜਿਹੜੀ ਡਰਿਲਿੰਗ ਆ ਉਹ ਮੈਨੂੰ ਲੱਗਦਾ ਵੀ ਜ਼ਿਆਦਾ ਹੋਣੀ ਆ ਕਾਸਟ ਇਫੈਕਟਿਵ। ਪਰ ਹੁਣ ਆਪਣੀਆਂ 2 ਡਰਿਲ ਵਜਣੀਆਂ ਕਰਕੇ ਆਪਣਾ ਫਿਰ ਉਹ ਖਰਚਾ ਡਬਲ ਹੋ ਗਿਆ। ਉਹਦੇ ਕਰਕੇ ਫਿਰ ਹੁਣ ਆਪਾਂ ਉਹਨਾਂ ਨੂੰ $15,000 ਜ਼ਿਆਦਾ ਹੀ ਦੇਣਾ ਪੈ ਗਿਆ ਉਹਦੇ ਚੱਕਰ 'ਚ। ਸੋ ਇਹ ਵੀ ਜਿਹੜੀ ਮੇਰਾ ਪੁੱਛਣ ਦਾ ਮਕਸਦ ਇਹ ਵੀ ਸੀ, ਆਪਾਂ ਜੇ ਫਸਟ ਟਾਈਮ ਲੋਨਸ ਦੀ ਗੱਲ ਕਰ ਰਹੇ ਹਾਂ ਵੀ ਫਸਟ ਟਾਈਮ ਚੀਜ਼ਾਂ ਨੇ, ਬਹੁਤ ਸਾਰੀ ਇਹ ਚੀਜ਼ਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਮਸਲੇ ਜਿਹੜੇ ਆਉਣ ਪੈਂਦੇ ਆ। ਸੋ ਇਸ ਨੂੰ ਨਜਿੱਠਣ ਦੇ ਲਈ ਸਿਰਫ ਇੱਕੋ ਮਹਿਕਮੇ ਦੇ ਨਾਲ ਹੀ ਤੁਹਾਨੂੰ ਨਜਿੱਠਣਾ ਪਿਆ, FID ਦੇ ਨਾਲ ਹੀ, ਜਾਂ ਹੋਰ ਵੀ ਮਹਿਕਮੇ ਸੀਗੇ? ਨਹੀਂ, ਹੋਰ ਵੀ ਹੈ ਸੀਗੇ ਜੀ। ਮੈਂ ਇੱਕ PG&E ਆ ਜਾਂਦਾ, ਵੱਡਾ ਮਹਿਕਮਾ ਆ ਜਾਂਦਾ। ਹਾਂ। ਜੇ ਆਪਾਂ ਹੁਣ ਸ਼ੁਰੂ ਤੋਂ ਜੇ ਆਪਾਂ ਵਾਪਸ ਆ ਕੇ ਸ਼ੁਰੂ ਤੋਂ ਗੱਲ ਸ਼ੁਰੂ ਕਰਨੀ ਚਾਹੀਏ ਤਾਂ ਆਪਾਂ ਰਾਜਕਰਨ ਜੀ ਫੇਰ ਇੱਕ ਵਾਰ ਦਰਸ਼ਕਾਂ ਨੂੰ ਦੱਸਦੇ ਜਾਈਏ ਵੀ ਜਦੋਂ ਜਿਹੜੇ ਫਸਟ ਟਾਈਮ ਫਾਰਮਰ ਦੀ ਜੇ ਆਪਾਂ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਤਾਂ ਉੱਥੇ ਪਾਣੀ ਸਹੀ ਹੋਣਾ ਚਾਹੀਦਾ। ਪਾਣੀ ਤੇ ਸੋਇਲ 'ਚ ਕੋਈ ਨੈਗੋਸ਼ੀਏਸ਼ਨ ਨਹੀਂ ਜੀ, ਨਾਨ ਨੈਗੋਸ਼ੀਏਬਲ ਨੇ ਇਹ ਦੋਨੇ, ਠੀਕ ਹੋਣੇ ਚਾਹੀਦੇ ਆ। ਫਿਰ ਪ੍ਰਾਈਸ ਪੁੱਛੋ। ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਤੇ ਦੁਬਾਰਾ ਵੀ ਆਪਾਂ ਦਰਸ਼ਕਾਂ ਨੂੰ ਦੁਹਰਾਉਂਦੇ ਜਾਈਏ ਇਹ ਗੱਲ। ਖਾਸ ਕਰਕੇ ਪਾਣੀ ਕਿੰਨਾ ਡੂੰਘਾ ਹੈ, ਪਾਣੀ ਦੀ ਦਾ ਟੈਸਟ ਕਰਾਓ ਵੀ ਪਾਣੀ ਦੀ ਕੰਡੀਸ਼ਨ ਕੀ ਆ, ਹਨਾ, ਕਿਤੇ ਸਾਲਟ ਤਾਂ ਨਹੀਂ ਜ਼ਿਆਦਾ ਪੁੱਲ ਕਰ ਰਿਹਾ, ਕਿਉਂਕਿ ਉਹਨਾਂ ਚੀਜ਼ਾਂ ਨਾਲ ਬਾਅਦ 'ਚ ਬਹੁਤ ਜ਼ਿਆਦਾ ਫਰਕ ਪੈਂਦਾ। ਖਰਚਾ ਵੱਧਦਾ ਜਾਂਦਾ ਫਿਰ ਪਰ ਏਕੜ ਉਸ ਹਿਸਾਬ ਦੇ ਨਾਲ। ਹੁਣ ਤੱਕ ਮੈਨੂੰ ਚਲੋ ਆਪਾਂ ਤਾਂ ਹੁਣ ਨਵੇਂ ਫਾਰਮਿੰਗ 'ਚ ਆਏ ਆ, ਹਨਾ, 1-2 ਸਾਲ ਹੀ ਹੋਇਆ, ਪਰ ਜ਼ਿਆਦਾਤਰ ਜਿਹੜੇ ਸਾਰੀ ਫੈਮਿਲੀ ਆ ਜ਼ਿਆਦਾ ਸਮੇਂ ਤੋਂ ਕਰ ਰਹੇ ਆ ਫਾਰਮਿੰਗ, ਇਹ ਕਹਿੰਦੇ ਵੀ ਪਹਿਲੀ ਵਾਰ ਹੋਇਆ ਵੀ ਬੈਂਕਾਂ ਜਿਹੜੀਆਂ ਲੋਨ ਦਿੰਦੀਆਂ ਸੀ
ਉਹ ਕਦੇ ਇੰਨਾ ਇੰਟਰਸਟ ਨਹੀਂ ਲੈਂਦੀਆਂ ਸੀਗੀਆਂ ਪਾਣੀ ਤੇ ਮਿੱਟੀ 'ਚ ਅੱਛਾ, ਲੋਨ ਕਰਨ ਲੱਗਿਆ। ਲੋਨ ਕਰਨ ਲੱਗਿਆ। ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਜਿਹੜੀ ਉਹ ਕੈਸ਼ ਫਲੋ ਦੇਖਦੇ ਹੁੰਦੇ ਸੀਗੇ ਵੀ ਇਹ ਪੇ ਹੋ ਜਾਊਗਾ, ਹਨਾ, ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਆ, ਇਹ ਚੀਜ਼ਾਂ ਤੇ ਜ਼ਿਆਦਾ ਉਹਨਾਂ ਦਾ ਇਹਨਾਂ ਤੇ ਫੋਕਸ ਹੁੰਦਾ ਸੀ। ਚਲੋ ਇਹਨਾਂ ਦਾ ਫੋਕਸ ਹੁਣ ਵੀ ਹੈਗਾ ਹੀ ਹੈ, ਪਰ ਹੁਣ ਬੈਂਕਾਂ ਬਹੁਤ ਦਖਲਅੰਦਾਜ਼ੀ ਕਰਦੀਆਂ ਨੇ ਵੀ ਤੁਹਾਡਾ ਪਾਣੀ ਦੀ ਸਿਚੁਏਸ਼ਨ ਕੀ ਆ, ਪਾਣੀ ਦੀ ਰਿਪੋਰਟ ਕੀ ਆ, ਤੁਹਾਡੀ ਸੋਇਲ ਦੀ ਰਿਪੋਰਟ ਕੀ ਹੈ। ਮਤਲਬ ਉਹਨਾਂ ਦੇ ਲੋਨ ਕੁਝ ਫੇਲ ਹੋਏ ਹੋਣੇ ਇਦਾਂ ਦੇ। ਉਹਨਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਪਾਣੀ ਦੀ ਸਿਚੁਏਸ਼ਨ ਦਿਨੋਂ ਦਿਨ ਖਰਾਬ ਹੋ ਰਹੀ ਹੈ, ਖਾਸ ਕਰਕੇ ਸਿਗਮਾ ਕਰਕੇ। ਤੇ ਉਹ ਫਿਰ ਉਹ ਇਸ ਜ਼ਿਆਦਾ ਜ਼ੋਰ ਲਾ ਰਹੇ ਨੇ ਵੀ ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਕਵਰ ਹੋ ਜਾ। ਸੋ ਇਹ ਬੜਾ ਜ਼ਰੂਰੀ ਹੋ ਗਿਆ ਕੰਮ। ਤੇ ਉਹ ਜਦੋਂ ਆਪਾਂ ਪਹਿਲੀ ਵਾਰ ਇਹ ਲੈਣਾ ਤੇ ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਵੀ ਆਪਾਂ ਨੂੰ ਇਹਨਾਂ ਬਾਰੇ ਆਪਾਂ ਪਹਿਲਾਂ ਹੀ ਆਪਣੀ ਤਸੱਲੀ ਕਰ ਲਈ ਜਾਵੇ। ਸੋ ਇੱਕ ਤਾਂ ਆਪਣੀ ਤਸੱਲੀ ਤੇ ਇੱਕ ਬੈਂਕ ਦੀ ਤਸੱਲੀ, ਦੋਨਾਂ ਦੀ ਆਪੇ ਕਰਾ ਲੈਣੀ ਹੈ ਜੀ। ਹਾਂ, ਉਹਨਾਂ ਨੇ ਤਾਂ ਸਾਰੀਆਂ ਚੀਜ਼ਾਂ ਰਿਪੋਰਟ ਮੰਗਣੀ ਪਹਿਲਾਂ ਨਹੀਂ ਮੰਗਦੇ। ਸੋ ਹੁਣ ਜਦੋਂ ਆਪਾਂ ਲੋਨ ਦੇ ਪ੍ਰੋਸੈਸ ਦੀ ਜੇ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਵੀ ਦੋ ਤਰੀਕੇ ਦੇ ਨਾਲ ਉਹ ਬਣ ਜਾਂਦੀ ਹੈ ਗੱਲ। ਇੱਕ ਤੇ ਉਹ ਜਿਹੜੇ W2 ਤੇ ਨੇ, ਹਾਂਜੀ, ਇੱਕ ਉਹ ਜਿਹੜੇ 1099 ਤੇ ਹੋਣਗੇ ਜਿਨ੍ਹਾਂ ਦੇ ਆਲਰੇਡੀ ਕਈਆਂ ਦੇ ਕਾਰੋਬਾਰ ਆ, ਕਈ ਇਸ ਨੂੰ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਬਾਏ ਕਰ ਰਹੇ ਹੁੰਦੇ ਆ, ਤੇ ਚਾਹੇ ਕਈ ਜਣਾ ਉਹ ਕਹਿੰਦਾ ਵੀ ਮੈਂ ਆਪ ਖੁਦ ਜਿਹੜਾ ਉਹ ਕਰਨਾ ਆ, ਇਵੈਂਚੁਅਲੀ ਖੇਤੀ ਤਾਂ ਉਸ ਜ਼ਮੀਨ ਦੇ ਉੱਤੇ ਕਰਨੀ ਆ। ਹਾਂਜੀ, ਉਹ ਚੀਜ਼ ਆ। ਸੋ ਹੁਣ ਕੀ ਤੁਹਾਡਾ ਆਪਣਾ ਪ੍ਰੋਸੈਸ ਕਿਹੜਾ ਸੀ? ਤੁਹਾਡਾ W2 ਵਾਲਾ ਸੀਗਾ, ਉਹਦੇ ਥਰੂ ਜਿਹੜਾ ਸੀਗਾ, ਜਾਂ 1099? ਆਪਾਂ ਤਾਂ ਜਦੋਂ ਪਹਿਲਾਂ ਤਾਂ ਮੈਂ ਦੇਖੋ ਜੌਬ ਹੀ ਕਰਦਾ ਸੀ, W2 ਹੀ ਸੀਗੇ, ਹਨਾ। ਠੀਕ ਹੈ। ਤੇ ਪਰ ਜਦੋਂ ਹੁਣ ਤੁਸੀਂ ਫਾਰਮ ਲੋਨ ਲਈ ਜਾਂਦੇ ਆ, ਜਿਹੜੇ ਘਰਾਂ ਵਾਲੇ ਲੋਨ ਨੂੰ ਕਾਫੀ ਫਰਕ ਹੁੰਦਾ ਹੈ ਨਾ। ਆਪਾਂ ਨੂੰ ਹੁਣ ਆਪਣੇ ਹੋਮ ਲੋਨ ਦਾ ਤਾਂ ਸਾਰਿਆਂ ਨੂੰ ਲਗਭਗ ਪਤਾ ਹੀ ਹੁੰਦਾ, ਕਿਉਂਕਿ ਆਪਾਂ ਸਾਰਿਆਂ ਨੇ ਲਏ ਹੀ ਹੁੰਦੇ, ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਵ ਹੁੰਦੇ ਆ। ਜੇ ਨਹੀਂ ਵੀ ਲਏ ਹੁੰਦੇ ਤਾਂ ਲੈਣਾ ਚਾਹੁੰਦੇ ਹੁੰਦੇ ਆ, ਪਤਾ ਤਾਂ ਹੁੰਦਾ ਹੀ ਆ, ਹਨਾ। ਤੇ ਫਾਰਮ ਲੋਨ ਦੇ ਵਿੱਚ ਇੱਕ ਵੱਡਾ ਡਿਫਰੈਂਸ ਤਾਂ ਇਹ ਆ ਜਾਂਦਾ ਵੀ ਮੌਰਗੇਜ ਇਹਨਾਂ ਦਾ, ਜਿਵੇਂ ਆਪਣੇ 30 ਈਅਰ ਫਿਕਸ ਜਾਂ 15 ਈਅਰ ਫਿਕਸ ਆਉਂਦੇ ਆ ਜ਼ਿਆਦਾ, ਹਨਾ, ਉਹ ਇੱਥੇ ਵੇਰੀਏਸ਼ਨ ਆ ਜਾਂਦੀ ਕਾਫੀ। ਬੈਂਕ 30 ਸਾਲ ਵਾਲੇ ਤਾਂ ਘੱਟ ਹੀ ਬੈਂਕਾਂ ਮੈਂ ਦੇਖੀਆਂ ਨੇ ਵੀ ਜਿਹੜੇ 30 ਸਾਲ ਫਾਰਮ ਲੋਨ ਕਰਦੇ ਹਨ, ਜ਼ਿਆਦਾ 20 ਤੋਂ 25 ਦੇ ਵਿੱਚ ਹੀ ਹੁੰਦੀਆਂ। ਓਕੇ, 20-25 ਟਰਮ। ਹਾਂ, ਕੋਈ 20 ਸਾਲ, ਕਿਉਂਕਿ ਮੇਰੇ ਦੋਨੇ ਲੋਨ 20 ਸਾਲ ਵਾਲੇ ਹੀ ਆ। ਠੀਕ ਹੈ, ਹਨਾ ਜੀ, ਬੈਂਕ ਦੀ ਪ੍ਰੈਫਰੈਂਸ। ਦੂਜੀ ਵੱਡੀ ਗੱਲ ਇਹ ਆ ਜਾਂਦੀ ਹੈ ਵੀ ਫਾਰਮ ਲੋਨ ਮੌਰਗੇਜ 'ਚ ਤੁਹਾਨੂੰ 30 ਤੋਂ 40% ਡਾਊਨ ਦੇਣਾ ਪੈਂਦਾ। ਅੱਛਾ, ਹਾਂਜੀ। ਜਿੱਦਾਂ ਘਰ ਦੇ ਵਿੱਚ ਕਈ ਆਪਸ਼ਨ, ਕਈ ਵਾਰੀ 3 ਤੋਂ ਲੈ ਕੇ 20% ਦੇ ਵਿੱਚ ਵੀ ਸਰ ਜਾਂਦਾ। ਹਾਂ, ਇਹਦੇ ਵਿੱਚ ਨਹੀਂ। ਇਹਦੇ 'ਚ ਨਹੀਂ। ਮੈਂ ਤਾਂ ਇਹ ਕਹਿ ਕੇ ਚੱਲੂੰਗਾ ਵੀ 40% ਲੈ ਕੇ ਹੀ ਬੰਦਾ ਮੰਨ ਕੇ ਚੱਲੇ। ਅੱਛਾ, ਜਿੰਨੇ ਵੀ ਲੈਣਾ ਵੀ ਅੱਧੋ ਅੱਧ ਤੁਹਾਡੇ ਕੋਲ ਪਿਆ ਹੋਵੇ ਕੈਸ਼। ਕਿਉਂਕਿ ਕਈ ਵਾਰ ਇਹ ਹੁੰਦਾ ਵੀ ਜਿਹੜੀ ਆਪਾਂ ਪ੍ਰਾਪਰਟੀ ਦੀ ਵੈਲੂਏਸ਼ਨ ਓਨੀ ਨਹੀਂ ਆਉਂਦੀ ਜੀ, ਹਨਾ, ਜਿੰਨੀ ਆਪਾਂ ਪ੍ਰਾਈਸ ਆਪਾਂ ਨੂੰ ਲੱਗਦਾ ਵੀ ਠੀਕ ਹੈ ਮੈਂ ਇੰਨੇ ਪੇ ਕਰ ਦੇਵਾਂਗਾ। ਉਹ ਫਿਰ ਚੀਜ਼ਾਂ ਜੇ ਬੰਦਾ ਪਹਿਲੇ 30% ਲੈ ਕੇ ਚੱਲਦਾ ਤਾਂ ਫਿਰ ਉਹ ਜਿਹੜੇ ਉੱਪਰਲੇ ਪੈਸੇ ਉਹ ਤੁਹਾਨੂੰ ਆਪਦੇ ਪੱਲੇ ਦੇਣੇ ਪੈਂਦੇ, ਜਾਂ ਤੁਹਾਡੀ ਡੀਲ ਕਲੈਪਸ ਹੁੰਦੀ ਆ। ਤੇ ਉਹ ਚੀਜ਼ਾਂ ਨੂੰ ਲੈ ਕੇ ਤੇ ਬਾਕੀ ਕੁਛ ਕੁ ਖਰਚੇ ਵੀ ਆ ਜਾਂਦੇ, ਆਪਾਂ ਜਿਹੜੇ ਦੇਣੇ ਹੁੰਦੇ ਆ ਉਹਨਾਂ ਦੇ ਕਲਚਰਲ ਕਾਸਟ ਵਗੈਰਾ ਵੀ, ਜੇ ਮਿਡ ਸੀਜ਼ਨ ਬਾਏ ਕਰਦੇ ਆ ਆਪਾਂ। ਅੱਛਾ, ਮੇਰਾ ਤਾਂ ਇਹ ਅੰਦਾਜ਼ਾ ਵੀ 40 ਤੋਂ 45% ਤੁਹਾਡੇ ਕੋਲ ਕੈਸ਼ ਡਾਊਨ ਪੇਮੈਂਟ ਹੋਣੀ ਚਾਹੀਦੀ, ਜਿੰਨੇ ਦਾ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਆ। ਜੇ $1 ਮਿਲੀਅਨ ਦੀ ਪ੍ਰਾਪਰਟੀ ਆ, ਖੇਤ ਆ, 20 ਏਕੜ ਦੀ ਰੈਂਚ ਆ, 30-40 ਲੱਖ, ਹਨਾ, ਤਾਂ 4 ਲੱਖ ਰੁਪਈਆ ਤੁਹਾਡੇ ਕੋਲ ਹੋਣਾ ਚਾਹੀਦਾ। $4 ਲੱਖ ਜਿਹੜਾ ਉਹ ਹੋਵੇ। ਸੋ ਤੁਸੀਂ ਹੁਣ ਮਿਡ ਸੀਜ਼ਨ ਦੀ ਗੱਲ ਕੀਤੀ ਆ, ਉਹਦਾ ਬੈਸਟ ਟਾਈਮ ਕੀ ਆ ਫਿਰ ਇਦਾਂ ਦੀ ਜਿਹੜੀ ਪ੍ਰਾਪਰਟੀ ਕਹਿ ਲਓ ਵੀ ਇਹ ਬਾਏ ਕਰਨ ਦੇ ਲਈ? ਕੀ ਇਹ ਬੈਟਰ ਹੁੰਦਾ ਕੀ ਆ ਜਦੋਂ ਵੀ ਗੁੱਡ ਡੀਲ ਮਿਲੇ ਉਦੋਂ ਫਿਰ ਕਰ ਦੋ? ਹਾਂ, ਚਲੋ ਇਹ ਤਾਂ ਡੀਲ ਤਾਂ ਆਪਾਂ ਦੇਖਣੀ ਹੁੰਦੀ ਹੈ ਵੀ ਗੁੱਡ ਹੋਵੇ, ਹਨਾ, ਪਰ ਜ਼ਿਆਦਾ ਪ੍ਰੈਫਰੈਂਸ ਜਿਹੜਾ ਬੈਸਟ ਆ ਉਹ ਤਾਂ ਇਹ ਹੁੰਦਾ ਵੀ ਜਿਹੜੀ ਕ੍ਰੌਪ ਹਾਰਵੈਸਟ ਹੋਣ ਤੋਂ ਪਹਿਲਾਂ ਥੋੜੀ ਪਹਿਲਾਂ ਮਹੀਨਾ ਪਹਿਲਾਂ ਤੁਹਾਡੀ ਡੀਲ ਕਲੋਜ਼ ਹੋ ਜਾਏ। ਅੱਛਾ, ਕਿਉਂਕਿ ਫਿਰ ਕ੍ਰੌਪ ਆ ਜਾਂਦੀ ਨਾਲ ਦੀ ਨਾਲ ਕੈਸ਼ ਫਲੋ ਆ ਜਾਂਦਾ। ਮੈਨੂੰ ਤਾਂ ਇਹ ਲੱਗਦਾ ਵੀ ਸਾਰਿਆਂ ਨਾਲੋਂ ਵਧੀਆ ਇਹੀ ਕੰਮ ਹੋਣਾ ਚਾਹੀਦਾ, ਹਨਾ, ਕਿਉਂਕਿ ਜਦੋਂ ਆਪਾਂ ਪਿਛਲੀ ਡੀਲ ਕੀਤੀ ਸੀ ਉਹਦੇ 'ਚ ਵੀ ਐਂ ਸੀਗਾ ਵੀ ਡੀਲ ਅਗਸਤ 'ਚ ਕਲੋਜ਼ ਹੋਈ ਤੇ ਅਕਤੂਬਰ 'ਚ ਆਪਾਂ ਆਪਦੀ ਹਾਰਵੈਸਟ ਸ਼ੁਰੂ ਕਰਤੀ ਸੀ। ਠੀਕ ਹੈ, ਓਕੇ। ਉਹਦੇ 'ਚ ਕ੍ਰੌਪ ਪਹਿਲਾਂ ਹੀ ਨੈਗੋਸ਼ੀਏਟ ਕਰ ਲਈ ਸੀ ਉਹਨਾਂ ਨੂੰ, ਤਾਂ ਹੀ ਕਲਚਰਲ ਕਾਸਟ ਆਪਾਂ ਦਿੰਦੇ ਆ, ਜਿਹੜੀ ਉਹਨਾਂ ਦੀ ਆਪਰੇਸ਼ਨਲ ਕਾਸਟ ਕਹਿ ਦਈਏ ਸਿੰਪਲ ਟਰਮ 'ਚ। ਜਿਹੜੇ ਉਹਨਾਂ ਦੇ ਖਰਚੇ ਆਏ ਹੁੰਦੇ ਨੇ ਉਹ ਤੱਕ ਦੇ ਉਸ ਫਸਲ ਦੇ ਉਹ ਆਪਾਂ ਦੇ ਦਿੰਦੇ ਆ, ਪਰ ਉਹਨਾਂ ਨੂੰ ਪ੍ਰੂਫ ਪ੍ਰੋਵਾਈਡ ਕਰਨਾ ਪੈਂਦਾ ਵੀ ਆਹ ਪ੍ਰੂਫ ਨੇ। ਜਿਵੇਂ ਹੁਣ ਬਿਜਲੀ ਦੇ ਬਿੱਲ ਦਿੱਤੇ ਉਹਨਾਂ ਨੇ ਉਦੋਂ ਤੱਕ ਦੇ, ਦਵਾਈਆਂ ਦੇ ਬਿੱਲ ਦਿੱਤੇ ਆ, ਹਨਾ, ਫਰਟੀਲਾਈਜ਼ਰ ਸਪਰੇਅ ਕੀਤੀਆਂ, ਜਾਂ ਜਿਹੜੇ ਉਹਨਾਂ ਦੇ ਆਏ ਆ ਉਹਨਾਂ ਦੇ ਇਨਵੌਇਸਾਂ ਹੈਗੀਆਂ ਉਹਨਾਂ ਨੇ ਅਟੈਚ ਕਰਤੀਆਂ, ਜਾਂ ਫਿਰ ਆਪਾਂ ਕੋਈ ਲੇਬਰ ਕਾਸਟ ਦਿੱਤੀ ਆ, ਕੋਈ ਲੇਬਰ ਨੇ ਕੰਮ ਕੀਤਾ, ਹਨਾ। ਮੈਨੇਜਮੈਂਟ ਦੇ ਤੁਸੀਂ ਈਜ਼ੀਲੀ ਨੈਗੋਸ਼ੀਏਟ ਕਰ ਸਕਦੇ ਵੀ ਮੈਨੇਜਮੈਂਟ ਦੇ ਪੈਸੇ ਨਹੀਂ ਮੈਂ ਦੇਣਗੇ, ਮੈਨੇਜਮੈਂਟ ਤਾਂ ਫਿਰ ਕਰਨੀ ਹੁੰਦੀ ਬੰਦੇ ਨੇ ਕਿਸੇ ਆਪ ਹੀ ਕਰਨੀ। ਹਾਂ, ਤੇ ਇਹ ਜਿਹੜੀ ਫਿਕਸਡ ਕਾਸਟ ਹੁੰਦੀਆਂ ਨੇ ਉਹ ਤੁਸੀਂ ਦੇ ਕੇ ਤੇ ਫਿਰ ਤੁਸੀਂ ਜਿਹੜੀ ਕ੍ਰੌਪ ਆ ਤੁਹਾਡੇ ਕੋਲ ਆ ਜਾਂਦੀ। ਠੀਕ ਹੈ, ਓਕੇ। ਠੀਕ ਹੈ, ਕਈ ਡੀਲਸ ਇਹ ਵੀ ਹੋ ਜਾਂਦਾ ਵੀ ਜਿਹੜਾ ਸੈਲਰ ਆ ਉਹ ਇਹ ਕਹਿ ਦਿੰਦਾ ਵੀ ਨਹੀਂ ਮੈਂ ਕ੍ਰੌਪ ਤਾਂ ਆਪਦੀ ਲਊਂਗਾ ਹੀ, ਤੁਸੀਂ ਡੀਲ ਕਲੋਜ਼ ਕਰ ਲਓ, ਪਰ ਮੈਂ ਕ੍ਰੌਪ ਆਪਦੀ ਸੈਲ ਕਰਾਂਗਾ। ਹਾਰਵੈਸਟ ਉਹਨੇ ਕਹਿੰਦਾ ਵੀ ਮੈਂ ਹੀ ਕਰਨਾ, ਹਾਰਵੈਸਟ ਮੈਂ ਹੀ ਕਰਾਂਗਾ,
ਹੈਨਾ। ਉੱਥੇ ਫਿਰ ਉਹ ਪ੍ਰਾਈਸ ਤੁਸੀਂ ਕਿਵੇਂ ਨੈਗੋਸ਼ੀਏਟ ਕਰਦੇ ਹੋ, ਉੱਥੇ ਗੱਲ ਆ ਜਾਂਦੀ ਹੈ ਵੀ ਤੁਸੀਂ ਪ੍ਰਾਈਸ ਉਵੇਂ ਨੈਗੋਸ਼ੀਏਟ ਕਰ ਲਓ ਉਹਦੇ ਨਾਲ। ਠੀਕ ਆ, ਫਿਰ ਉਸ ਹਿਸਾਬ ਦੇ ਨਾਲ ਡੀਲ ਜਿਹੜੀ ਉਹ ਬਣਾਉਣੀ ਹਾਂ, ਪੈਂਦੀ ਆ। ਮਤਲਬ ਜੇ ਤੁਹਾਨੂੰ ਕ੍ਰੌਪ ਛੱਡ ਰਿਹਾ ਤੁਸੀਂ ਆਫ ਕੋਰਸ ਮਹਿੰਗੇ ਜ਼ਿਆਦਾ ਹੀ ਰੇਟ ਦਓਗੇ ਉਹਦੇ, ਕਿਉਂਕਿ ਤੁਹਾਡੇ ਕੋਲ ਕ੍ਰੌਪ 'ਚ ਰਿਟਰਨ ਆ ਜਾਣੀ। ਇਜ਼ ਇਟ ਬੈਸਟ ਵੀ ਥਰੂ ਏਜੰਟ ਹੀ ਇਹ ਜਿਹੜਾ ਕਰਨਾ ਇਹ ਪ੍ਰੋਸੈਸ ਜਿਹੜਾ ਉਹ ਚਾਹੀਦਾ ਹੈ? ਦੇਖੋ, ਜੇ ਤਾਂ ਪਹਿਲਾਂ ਫਸਟ ਟਾਈਮ ਫਾਰਮਰ ਆ ਤਾਂ ਏਜੰਟ ਥਰੂ ਕਰੋ, ਤੇ ਏਜੰਟ ਵੀ ਉਸ ਥਰੂ ਕਰੋ ਜਿਹਨੂੰ ਫਾਰਮਿੰਗ ਬਾਰੇ ਪਤਾ ਹੈ। ਅੱਛਾ, ਠੀਕ ਹਨਾ, ਹੈ। ਕਈ ਵਾਰ ਚਲੋ ਕਹਿਣਾ ਨਹੀਂ ਚਾਹੀਦਾ, ਪਰ ਜ਼ਿਆਦਾ ਏਜੰਟ ਨਾਲ ਜਦੋਂ ਮੈਂ ਗੱਲ ਕਰਦਾ ਹੁੰਦਾ ਸੀਗਾ, ਉਹ ਏਜੰਟ ਸੀਗੇ, ਉਹ ਮਤਲਬ ਰੀਅਲ ਸਟੇਟ ਏਜੰਟ ਸੀਗੇ, ਮਤਲਬ ਘਰ ਵੀ ਡੀਲ ਹੀ ਸਿਰਫ ਸੀਗਾ ਵੀ ਕਾਗਜ਼ ਤੇ ਸਾਈਨ ਹਾਂ, ਕਰਾਉਣੇ ਪਰ ਆ। ਉਹਨਾਂ ਨੂੰ ਫਾਰਮਿੰਗ ਬਾਰੇ ਨੌਲੇਜ ਨਹੀਂ ਸੀ। ਠੀਕ ਹੈ। ਠੀਕ ਹੈ ਨਾ, ਉਹਨਾਂ ਨੂੰ ਉਹ ਏਜੰਟ ਸਾਈਡ ਦਾ ਜਿਹੜਾ ਕਲੋਜ਼ ਕਰਨ ਦਾ ਡੀਲ ਦਾ ਉਹਦੇ ਬਾਰੇ ਸਾਰੀ ਚੀਜ਼ ਨੌਲੇਜ ਸੀ। ਬਟ ਜਦੋਂ ਉਹਨਾਂ ਨੂੰ ਕੋਈ ਫਾਰਮਿੰਗ ਰਿਲੇਟਡ ਪੁੱਛਦੇ ਸੀ, ਜਿਵੇਂ ਮੈਂ ਵਾਰੀ ਤੁਹਾਨੂੰ ਮੈਂ ਦੱਸਦਾ ਵੀ ਕੁਐਸਚਨ, ਤੇ ਉਹ ਆਪਾਂ ਜ਼ਮੀਨ ਦੇਖੀ ਇੱਥੇ ਆਪਣੇ ਸੈਲਮੇ, ਉਹਨਾਂ ਨੂੰ ਫੋਨ ਕੀਤਾ ਏਜੰਟ ਨੂੰ, ਮੈਂ ਕਿਹਾ ਵੀ ਇਹਦੀ ਪਾਣੀ ਦੀ ਸਿਚੁਏਸ਼ਨ ਕੀ ਹੈ, ਵੀ ਕਿੰਨਾ ਪਾਣੀ ਇਹਨੂੰ ਆ ਰਿਹਾ ਹੈ ਨਾ ਡਿਸਟ੍ਰਿਕਟ ਦਾ। ਕਹਿੰਦਾ ਵੀ ਇਹਦਾ ਪਤਾ ਕਰਕੇ ਦੱਸੋ। ਹੁਣ ਇਹ ਏਜੰਟ ਦੇ ਟਿਪਸ ਤੇ ਹੋਣੀਆਂ ਚਾਹੀਦੀਆਂ ਚੀਜ਼ਾਂ ਤਾਂ। ਜੇ ਹੁਣ ਘਰਾਂ ਵਾਲਾ ਜਿਹੜਾ ਏਜੰਟ ਆ, ਰੀਅਲ ਸਟੇਟ ਏਜੰਟ ਆ, ਉਹਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਠੀਕ ਹੈ। ਠੀਕ ਹੈ ਨਾ, ਉਹ ਤਾਂ ਹੁਣ ਜੇ ਜ਼ਿਆਦਾ ਚਾਹੀਦਾ ਤਾਂ ਇਹ ਹੈ ਵੀ ਜਿਹੜਾ ਫਾਰਮ ਲੈਂਡ ਦਾ ਏਜੰਟ ਆ ਹਨਾ, ਉਹਦੇ ਕੋਲ ਸਾਰੀਆਂ ਚੀਜ਼ਾਂ ਡਾਕੂਮੈਂਟਸ ਪਹਿਲਾਂ ਹੀ ਹੋਣੇ ਚਾਹੀਦੇ। ਉਹ ਕਹਿੰਦਾ ਵੀ ਠੀਕ ਹੈ ਜੀ, ਹਾਂ ਮੇਰੇ ਕੋਲ ਰਿਪੋਰਟ ਪਈ ਆ ਡਿਸਟ੍ਰਿਕਟ ਦੀ, ਮੈਂ ਤੈਨੂੰ ਸੈਂਡ ਕਰ ਦੂੰਗਾ, ਜਾਂ ਇੰਨੀ ਅਲਾਟਮੈਂਟ ਆਈ ਹੈ, ਬੰਦੇ ਨੂੰ ਯਾਦ ਹੀ ਹੋਵੇ। ਤੇ ਉਹ ਚੀਜ਼ਾਂ ਦਾ ਫਿਰ ਉਹਨੂੰ ਜਦੇ ਨਾਲ ਦੀ ਨਾਲ ਹੀ ਪ੍ਰੋਵਾਈਡ ਕਰਦੇ। ਉਹ ਜਿਆਦਾ ਬੰਦੇ ਕਹਿੰਦੇ ਓਕੇ ਮੈਂ ਹੁਣ ਸੈਲਰ ਨੂੰ ਪੁੱਛ ਕੇ ਦੱਸਦਾ ਫਿਰ ਤੈਨੂੰ, ਪਰ ਜਦੋਂ ਉੱਥੇ ਗੱਲ ਆ ਜਾਂਦੀ ਹੈ ਫਿਰ ਤੁਹਾਨੂੰ ਅੰਦਾਜ਼ਾ ਇਹ ਤਾਂ ਹੋ ਜਾਂਦਾ ਵੀ ਜਿਹੜਾ ਇਹ ਰੀਅਲ ਸਟੇਟ ਏਜੰਟ ਆ, ਹੀ ਇਜ਼ ਨਾਟ ਪ੍ਰੀਪੇਅਰਡ ਫॉर दैट। ਐਗਰੀਕਲਚਰ ਵਾਲਾ ਨਹੀਂ, ਘਰ ਦਾ ਭਾਵੇਂ ਘਰ ਦਾ। ਉਹ ਚੀਜ਼ਾਂ ਵਧੀਆ ਹੀ ਆ ਵੀ ਜੇ ਤੁਹਾਡਾ ਏਜੰਟ ਤੁਹਾਡੇ ਕੋਲ ਪਹਿਲਾਂ ਹੀ ਕਲੀਅਰ ਹੋਣ ਚੀਜ਼ਾਂ ਸਾਰੀਆਂ। ਤੇ ਇਹੋ ਜਿਹੇ ਮਾਮਲੇ ਦੇ ਵਿੱਚ ਸਲਾਹ ਟਿਪਸ ਵਗੈਰਾ ਜਿਹੜੀਆਂ ਲੈਣ ਦੇ ਲਈ ਬੰਦਾ ਕੀ ਸਾਧਨ ਹੁੰਦੇ ਆ ਕਿਸੇ ਦੇ ਕੋਲ? ਸਾਧਨ ਤਾਂ ਦੇਖੋ ਇੱਥੇ ਬੜੇ ਲਿਮਿਟਡ ਨੇ ਜੀ, ਉਸ ਐਂਗਲ ਤੋਂ ਦੇਖਿਆ ਜਾਵੇ ਹਨਾ, ਕਿਉਂਕਿ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਹੀ ਦੱਸ ਸਕਦਾ ਵੀ ਜਦੋਂ ਤੁਸੀਂ ਜ਼ਮੀਨ ਦੇਖਦੇ ਆ ਤਾਂ ਏਜੰਟ ਤੁਹਾਨੂੰ ਲਿਜਾ ਕੇ ਦਿਖਾ ਦਿੰਦੇ ਆ ਹਨਾ, ਤੇ ਉਹ ਕਹਿੰਦੇ ਨੇ ਵੀ ਆਹ ਜ਼ਮੀਨ ਆ ਜੀ, ਆਹ ਦੇਖ ਲਓ ਤੁਹਾਡੇ ਸਾਹਮਣੇ ਆ, ਤੁਸੀਂ ਡਿਸੀਜਨ ਲੈਣ। ਉਹਦੀ ਕੀ ਫਾਸਟ ਜਿਹੜਾ ਤਾਂ ਹੈਗਾ ਰੈਗੂਲਰ ਫਾਰਮਰ, ਉਹਨੂੰ ਤਾਂ ਪਤਾ ਹੁੰਦਾ ਸਾਰੀਆਂ ਚੀਜ਼ਾਂ, ਉਹ ਤਾਂ ਦੇਖ ਕੇ ਅੰਦਾਜ਼ਾ ਲਾ ਲੈਂਦਾ ਵੀ ਹਾਂ ਕਿੱਦਾਂ ਕਿਵੇਂ ਆ। ਜਿਹੜਾ ਨਵੇਂ ਫਾਰਮਰ ਹੁੰਦੇ ਆ ਉਹਨਾਂ ਨੂੰ ਬਹੁਤ ਔਖਾ ਆ ਜਾਂਦਾ, ਉਹਨਾਂ ਨੂੰ ਕੀ ਪਤਾ ਲੱਗੂਗਾ ਵੀ ਇਹ ਠੀਕ ਆ, ਟਰੀ ਦੀ ਕੰਡੀਸ਼ਨ ਠੀਕ ਆ, ਕ੍ਰੌਪ ਠੀਕ ਆ, ਘੱਟ ਆ ਵੱਧ ਆ, ਪਾਣੀ ਕਿਵੇਂ ਲੱਗ ਰਿਹਾ ਹਨਾ, ਸੋਇਲ ਦੀ ਕੀ ਰਿਪੋਰਟ ਆ। ਉਹਦੇ ਲਈ ਉਹਨਾਂ ਨੂੰ ਬਹੁਤ ਚੈਲੰਜ ਆ ਜਾਂਦੇ ਨੇ। ਉਹ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਦੋਂ ਆਪਾਂ ਪੰਜਾਬੀ ਅਮਰੀਕਨ ਗਰੋਅਰ ਗਰੁੱਪ ਚ ਲੋਕਾਂ ਨੂੰ ਉਹ ਉਨੀ ਕੁ ਸਰਵਿਸ ਵੀ ਪ੍ਰੋਵਾਈਡ ਕਰਦੀ ਹੈ ਹਨਾ। ਇੱਕ ਦੋ ਬੰਦਿਆਂ ਨੇ ਸਾਨੂੰ ਕੀਤਾ ਵੀ, ਕਾਲ ਵੀ ਕੀਤੀ ਹੈ ਵੀ ਭਾਈ ਸਾਡਾ ਤੁਸੀਂ ਖੇਤ ਦੇਖ ਕੇ ਜਾਓ, ਅਸੀਂ ਆਹ ਖੇਤ ਦੇਖਣ ਲੱਗੇ, ਲੈਣ ਲੱਗੇ। ਠੀਕ ਹੈ। ਤੇ ਅਸੀਂ ਦੇਖ ਕੇ ਵੀ ਐਂ ਜਾ ਕੇ ਆਪਦੀ ਇਨਪੁਟ ਦੇ ਦਈਦੀ ਹੈ ਵੀ ਦੇਖੋ ਜੇ ਮੈਂ ਲੈਣੀ ਹੋਵੇ ਮੈਂ ਤਾਂ ਸੋਚਦਾ, ਬਾਕੀ ਅਗਲੇ ਦਾ ਡਿਸੀਜਨ ਆ ਲੈਣਾ ਨਹੀਂ ਲੈਣਾ, ਉਹਨੂੰ ਵਾਰਾ ਖਾਂਦਾ ਹਨਾ, ਮਹਿੰਗੀ ਸਸਤੀ ਆ ਜਾਂ ਉਹਨੂੰ ਲੱਗਦਾ ਵੀ ਠੀਕ ਆ। ਤੇ ਠੀਕ ਹੈ, ਇਹ ਚੀਜ਼ਾਂ ਆ ਜਾਂਦੀਆਂ। ਸੋ ਹੁਣ ਆਪਾਂ ਜੇ ਲੋਨ ਤੇ ਮੁੜ ਕੇ ਆਈਏ, ਕਿੰਨੇ ਕੁ ਪੁਰਾਣੇ ਜਿਹੜੇ ਤੁਹਾਡੇ ਇਨਕਮ ਟੈਕਸ ਰਿਟਰਨਸ ਜਿਹੜੇ ਹੁੰਦੇ ਆ, ਟੈਕਸ ਰਿਟਰਨਸ ਉਹ ਚਾਹੀਦੇ ਹੁੰਦੇ ਆ, ਕਿਹੜੀਆਂ ਜਿਹੜੀਆਂ ਆਪਾਂ ਅਹਿਮ ਡਾਕੂਮੈਂਟਸ ਨੂੰ ਜਿਹੜਾ ਉਹ ਲੈ ਕੇ ਆ, ਕੀ ਇਹ ਜਿਹੜੀ ਉਹ ਡੈਟ ਟੂ ਇਨਕਮ ਰੇਸ਼ੋ ਆ, ਉਹ ਸਾਰੀਆਂ ਚੀਜ਼ਾਂ, ਇਹ ਜਿਹੜਾ ਫਲੋ ਦੀ ਤੁਸੀਂ ਗੱਲ ਕੀਤੀ ਸੀ ਕੈਸ਼ ਫਲੋ ਦੀ ਵੀ ਉਹ ਕਿੱਦਾਂ ਆ, ਉਸ ਨੂੰ ਲੈ ਕੇ ਕਿੱਦਾਂ ਪ੍ਰੋਸੈਸ ਜਿਹੜਾ ਹੋ ਰਹਿੰਦਾ ਹੈ? ਨਹੀਂ, ਉਹ ਲਗਭਗ ਸੇਮ ਹੀ ਹੈ ਜਿਹੜਾ ਆਪਣਾ ਰੈਗੂਲਰ ਲੋਨ ਹੁੰਦਾ ਹੈ ਨਾ, 3 ਸਾਲ ਦੀਆਂ ਉਹ ਦੇਖਦੇ ਨੇ ਪੁਰਾਣੀਆਂ ਤੁਹਾਡੀਆਂ ਟੈਕਸ ਰਿਟਰਨਸ, ਤੇ ਐਸੈਟ ਟੂ ਡੈਟ ਰੇਸ਼ੋ ਵੀ ਉਵੇਂ ਦੇਖਦੇ, ਤੁਹਾਡੇ ਕੋਲ ਕਿੰਨੇ ਐਸੈਟ ਨੇ, ਕੀ ਤੁਹਾਡਾ ਡੈਟ ਆ, ਤੇ ਜਾਂ ਤੁਹਾਡੇ ਰਿਵੋਲਵਿੰਗ ਜਿਹੜੇ ਡੈਟ ਨੇ ਉਹ ਕਿੰਨੇ ਕੁ ਨੇ, ਉਹ ਤਾਂ ਸਾਰੇ ਲੋਨ ਟੂ ਐਸੈਟ ਰੇਸ਼ੋ। ਕੀ ਇਹਦੇ ਵਿੱਚ ਤਕਰੀਬਨ ਸੇਮ ਵੈਲਿਊਜ਼ ਹੁੰਦੀਆਂ ਜਾਂ ਇਹਦੇ ਵਿੱਚ ਫਰਕ ਹੁੰਦਾ ਹੈ? ਮੈਂ ਪੱਕਾ ਨਹੀਂ ਕਹਿ ਸਕਦਾ, ਪਰ ਇਹਦੀ ਵੈਲਿਊਜ਼ pretty much ਸੇਮ ਹੀ ਹੁੰਦੀਆਂ ਨੇ ਤਕਰੀਬਨ ਜਿਹੜੀਆਂ ਸੇਮ ਹੀ ਚੱਲਦੀਆਂ। ਠੀਕ ਆ, ਇਹ ਬੜਾ ਵਧੀਆ ਕੁਐਸਚਨ ਪੁੱਛਿਆ। ਇਹਦੇ ਮੇਰੇ ਕੋਲ ਡੇਟਾ ਹੈ ਤਾਂ ਹੈ, ਪਰ ਅੱਜ ਮੇਰੇ ਕੋਲ ਹੁਣ ਟਿਪਸ ਤੇ ਨਹੀਂ ਹੈਗਾ, ਆਪਾਂ ਇਹ ਬਾਅਦ ਦੇ ਵਿੱਚ ਅਪਡੇਟ ਵੀ ਕਰ ਸਕਦੇ ਹਾਂ। ਪਰ ਮੈਨੂੰ ਜਦੋਂ ਆਪਾਂ ਲੋਨ ਲਿਆ ਸੀ ਤਾਂ pretty much ਸੇਮ ਹੀ ਸੀਗਾ, ਸਿਮਿਲਰ ਜਿਹਾ ਹੀ ਜਿਹੜਾ ਉਸ ਚੀਜ਼ ਦੇ ਵਿੱਚ ਰਹਿੰਦਾ ਆ। ਸੋ ਇਹ ਜਿੱਦਾਂ ਹੁਣ ਤੁਸੀਂ ਵਿੱਚ ਅਪਰੇਜ਼ਲ ਦੀ ਗੱਲ ਕੀਤੀ ਸੀ ਵੀ ਵੈਲਿਊ ਤੁਸੀਂ ਤਾਂ ਵੱਧ ਦੇਣ ਨੂੰ ਕਈ ਵਾਰੀ ਤਿਆਰ ਆ, ਉਨੀ ਵੈਲਿਊ ਉਸ ਦੀ ਜਿਹੜੀ ਉਹ ਆਉਂਦੀ ਨਹੀਂ ਆ। ਸੋ ਉਹ ਜਿਹੜਾ ਅਪਰੇਜ਼ਲ ਦਾ ਪ੍ਰੋਸੈਸ ਆ ਉਹ ਫਿਰ ਕਿੱਦਾਂ ਦਾ ਜਿਹੜਾ ਹੋ ਰਹਿੰਦਾ? ਉਹ ਜਿਵੇਂ ਆਪਣੇ ਘਰਾਂ ਦੀ ਹੁੰਦੀ ਆ, ਉਹ pretty much ਸੇਮ ਹੀ ਆ ਹਨਾ, ਸਾਰਾ ਪ੍ਰੋਸੈਸ ਜਿਹੜਾ ਹੈਗਾ। ਜਿਵੇਂ ਆਪਾਂ ਦੇਖਿਆ ਸੀ ਵੀ ਘਰਾਂ ਦੇ ਵਿੱਚ ਜੇ ਲੈਸੇ ਵੀ ਆਪਾਂ ਕੋਈ ਰੈਂਚ ਲੈਣ ਲੱਗੇ ਆ, ਆਪਾਂ ਉਹ $1 ਮਿਲੀਅਨ ਦੀ ਖਰੀਦਣ ਲੱਗੇ ਆ, ਪਰ ਉਹਦੀ ਅਪਰੇਜ਼ਲ ਆਉਂਦੀ $8 ਲੱਖ, ਪਰ ਤੁਹਾਨੂੰ ਲੱਗਦਾ ਵੀ ਨਹੀਂ ਮੈਨੂੰ $1 ਮਿਲੀਅਨ ਦੀ ਵੀ ਠੀਕ ਹੈ ਹਨਾ। ਬੈਂਕ ਨੇ ਤਾਂ ਫਿਰ ਉਹ 8 ਲੱਖ ਚੱਕ ਕੇ
ਉਹ ਤੇ ਕਹਿ ਦੇਣਾ ਵੀ ਅਸੀਂ 60% ਡਾਊਨ ਦੇ ਲੋਨ ਕਰ ਦਿੰਦੇ ਆ ਤੁਹਾਨੂੰ। ਵੀ 40 ਤੁਸੀਂ ਡਾਊਨ ਦੇ ਲਓ। ਹਾਂ, ਸੋ ਫਿਰ ਉਹਦਾ 848 4,80,000 ਬੈਂਕ ਨੇ ਦੇ ਦੇਣਾ। ਠੀਕ ਹੈ ਜੀ। ਫਿਰ ਉਹ ਕਿੱਥੇ ਤਾਂ ਤੁਸੀਂ 40% 6 ਲੱਖ 4 ਲੱਖ ਹੀ ਦੇਣਾ ਸੀ, ਹੁਣ 5,20,000 ਡਾਲਰ ਦੇਣਾ ਪੈਣਾ ਤੁਹਾਨੂੰ। ਹਾਂ, ਉਹ ਅਚਾਨਕ ਦੋ ਵੱਧ ਗਿਆ। ਹਾਂ, ਤਾਂ ਹੀ ਮੈਂ ਉਹ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਤੁਹਾਡੇ ਕੋਲ 40% ਤੋਂ ਘੱਟ ਲੈ ਕੇ ਤਾਂ ਬੰਦੇ ਨੂੰ ਚੱਲਣਾ ਨਹੀਂ ਚਾਹੀਦਾ। ਚੱਲਣਾ ਹੀ ਨਹੀਂ ਚਾਹੀਦਾ ਵੀ ਜਿੰਨੇ ਦੀ ਤੁਸੀਂ ਲੈਣ ਲੱਗੇ ਆ ਉਹਦਾ 40% ਤੁਹਾਡੇ ਕੋਲ ਹੋਣਾ ਹੀ ਚਾਹੀਦਾ। ਬੈਂਕ ਥੋੜੀ ਬਹੁਤੀ ਕਰ ਲੈਂਦੀ ਹੈ ਨੈਗੋਸ਼ੀਏਟ, ਹਨਾ ਵੀ 35% ਕਰ ਲਏ, 35 65 ਕਰਕੇ ਲੋਨ ਕਰ ਦੇਵੇ, ਥੱਲੇ ਹੋ ਜਾਵੇ, ਪਰ ਜ਼ਿਆਦਾ ਨਹੀਂ ਕਰਦੇਗੇ ਉਹ, ਖਾਸ ਕਰਕੇ ਅੱਜ ਹੁਣ ਬਹੁਤ ਸਟ੍ਰਿਕਟ ਹੋਏ ਆ ਬੈਂਕਸ। ਸੋ ਜਿੱਦਾਂ ਇੱਥੇ ਘਰਾਂ ਦੀ ਫਰੈਜ਼ਨੋ ਕਾਉਂਟੀ ਦੀ ਵੀ ਕਨਵੈਨਸ਼ਨਲ ਲੋਨ ਦੀ ਜਿਹੜੀ ਲਿਮਟ ਆ 6 ਲੱਖ ਸਮਥਿੰਗ ਆ, ਕੀ ਐਗਰੀਕਲਚਰ ਦੇ ਵੀ ਇਦਾਂ ਕਨਵੈਨਸ਼ਨਲ ਲੋਨਸ ਵਗੈਰਾ ਇਹਨਾਂ ਦੀਆਂ ਵੀ ਕੋਈ ਕੈਟੇਗਰੀਜ਼ ਹੁੰਦੀਆਂ? ਨਹੀਂ, ਇਹਦੇ ਚ ਤਾਂ ਦੇਖੋ ਜੀ ਸਿੱਧਾ ਜੇ ਫਾਰਮ ਲੋਨ ਮਾਰਗੇਜ ਹੀ ਹੋਣੀ ਆ, ਉਹ ਸਿੱਧੀ ਹੋ ਜਾਣੀ, ਇੱਕੋ ਹੀ ਆ। ਉਹ ਜਿੱਦਾਂ ਜੰਬੋ ਲੋਨ ਟਾਈਪ ਆ ਵੀ ਬਸ ਉਹ ਕਿਉਂਕਿ ਮੋਟਾ ਹੀ ਕੰਮ ਆ ਤੇ ਫਿਰ ਕਿਉਂਕਿ ਜਿਆਦਾ ਜਿਹੜੇ ਉਹ ਲੋਨ ਉਹ ਵੱਡੇ ਹੀ ਹੁੰਦੇ ਨੇ, ਥੋੜੇ ਹੀ ਘੱਟ ਹੁੰਦੇ ਨੇ। ਠੀਕ ਆ। ਸੋ ਇਹ ਮਤਲਬ ਇਹ ਨਹੀਂ ਆ ਵੀ ਇਹਨੂੰ ਸਰਕਾਰ ਦੇ ਦੁਆਰਾ ਜਿੱਦਾਂ ਘਰਾਂ ਦੇ ਮਾਰਗੇਜਸ ਨੂੰ ਉਹਨਾਂ ਨੇ ਬੈਕ ਕੀਤਾ ਹੁੰਦਾ ਹੈ, ਇਹਦੇ ਵਿੱਚ ਕੁਛ ਇਦਾਂ ਦੀ ਗੱਲ ਨਹੀਂ। ਹਾਂ, ਇਹ ਨਾ ਇੱਕ ਦੇਖਣ ਵਾਲੀ ਗੱਲ ਰਾਇਕਨ ਜੀ, ਮੈਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਜਿਹੜੇ ਘਰ ਆ ਨਾ, ਉਹ ਸਰਕਾਰ ਲਾ ਲਓ ਜਾਂ ਕੋਈ ਵੀ ਲਾ ਲਓ ਜਾਂ ਜਿਹੜੀਆਂ ਪ੍ਰਾਈਵੇਟ ਫਰਮਸ ਨਾ, ਉਹ ਵੇਚਣਾ ਚਾਹੁੰਦੀਆਂ ਨੇ, ਉਹਦੇ ਲਈ ਫਿਰ ਤੁਹਾਨੂੰ ਅਸਿਸਟੈਂਸ ਬਹੁਤ ਹੁੰਦੀ ਹੈ ਨਾ। ਫਾਰਮਿੰਗ 'ਚ ਬੜਾ ਔਖਾ ਹੁੰਦਾ। ਫਾਰਮਿੰਗ 'ਚ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਜਿਵੇਂ ਸਿਸਟਮ ਸੈਟਅਪ ਹੋਇਆ ਉਹ ਐਂ ਹੋਇਆ ਵੀ ਤੁਸੀਂ ਨਾ ਲਾਓ, ਵੀ ਖਾਲੀ ਛੱਡੋ ਹੈ ਵੀ ਤੁਸੀਂ ਖੇਤ ਨਾ ਲਾਓ, ਜਿੱਥੇ ਤੁਸੀਂ ਬੈਠੇ ਹੋ ਉੱਥੇ ਬੈਠੇ ਰਹੋ, ਫਾਰਮਿੰਗ ਲੈਂਡ ਨਾ ਖਰੀਦੋ ਤੁਸੀਂ। ਅੱਛਾ, ਇਦਾਂ ਸਿਸਟਮ ਪ੍ਰਤੀਤ ਹੋਇਆ ਤੁਹਾਨੂੰ? ਕਿਉਂਕਿ ਬੜਾ ਹੀ ਔਖਾ ਕੰਮ ਆ ਜਿਹੜਾ ਫਸਟ ਟਾਈਮ ਫਾਰਮਰ ਨੂੰ ਜੰਪ ਕਰਨਾ। 40% ਡਾਊਨ, ਹੁਣ $1 ਮਿਲੀਅਨ ਦਾ ਅਕਾਊਂਟ ਕਿਹਦੇ ਕੋਲ ਹੁੰਦਾ? $4 ਲੱਖ ਕੈਸ਼, ਮੇਰੇ ਵਰਗੇ ਬੰਦੇ ਕੋਲ ਤਾਂ ਹੁੰਦਾ ਨਹੀਂ ਹੈ ਨਾ। ਉਹਦੇ ਲਈ ਫਿਰ ਜਾਂ ਤਾਂ ਤੁਸੀਂ 1-2 ਜਣੇ 3 ਜਣੇ ਰਲੋ, ਪਾਰਟਨਰ ਰਲੋ, ਇੱਕ ਤਾਂ ਇਹ ਆਪਸ਼ਨ ਹੋ ਜਾਂਦੀ ਹੈ, ਜਾਂ ਕਿਸੇ ਕੋਲ ਮੰਗੋ ਜਾਂ ਗਿਫਟ ਲਓ, ਇਦਾਂ ਕਰੋ। ਜਾਂ ਫਿਰ ਉਹ ਕਿਤੋਂ ਤੁਸੀਂ ਹੋਰ ਇਧਰੋਂ ਉਧਰੋਂ ਪੈਸੇ, ਕੋਈ ਪ੍ਰਾਪਰਟੀ ਹੋਰ ਕਿਤੋਂ ਵੇਚੀ ਹੈ, ਫੇਰ ਹੀ ਇਕੱਠਾ ਪੈਸਾ ਇੰਨਾ ਹੁੰਦਾ, ਨਹੀਂ ਤਾਂ ਬਹੁਤ ਹਾਰਡ ਹੋ ਜਾਂਦਾ ਜਿਹੜਾ ਫਸਟ ਟਾਈਮ ਬਾਇਰ ਆ ਉਹਦੇ ਲਈ, ਹਨਾ। ਪਰ ਮੈਜੋਰਟੀ ਲਈ ਲੋਕਾਂ ਲਈ ਗੱਲ ਕਰਦੇ ਆ, ਆਫ ਕੋਰਸ ਚਲੋ ਵੈਲ ਸੈਟਲਡ ਹੈਗੇ ਆਪਣੇ ਕਾਫੀ, ਨਹੀਂ ਚਲੋ ਲੈ ਸਕਦੇ ਨੇ, ਤੇ ਸੋ ਓਵਰਆਲ ਪ੍ਰੋਸੈਸ ਫਿਰ ਅਰਸ਼ੀਅਸ ਦੇ ਵਿੱਚ ਕਿੰਨਾ ਲੰਬਾ ਜਿਹੜਾ ਹੋ ਰਿਹਾ ਵੀ ਲੋਨ ਅਪਲਾਈ ਕਰਨ ਤੋਂ ਲੈ ਕੇ ਤੇ ਲੋਨ ਅਪਰੂਵਲ ਤੱਕ ਦਾ ਜਿਹੜਾ ਇਹ ਪ੍ਰੋਸੈਸ ਆ? ਜਿਆਦਾ ਜਿਹੜੀਆਂ ਲੋਨ ਦੀਆਂ ਹੁੰਦੀਆਂ ਆਪਣੀ ਕਲੋਜ਼ਿੰਗ ਦੀਆਂ, ਉਹ ਜਦੋਂ ਆਪਾਂ ਉਹ ਕਰਦੇ ਆ, ਬਿਡ ਕਰਦੇ ਆ, ਹਨਾ, ਕਿਤੇ ਤਾਂ ਉਹ ਜਿਵੇਂ ਆਪਣੇ ਘਰਾਂ 'ਚ ਹੁੰਦੇ, ਆਪਾਂ ਕਹਿੰਦੇ ਵੀ 30 ਡੇਜ਼ 60 ਡੇ ਕਲੋਜ਼ ਹੁੰਦਾ। ਇਹ 30-60 ਡੇਜ਼ ਤਾਂ ਹੁੰਦਾ ਹੀ ਨਹੀਂ ਕਦੇ, ਅਨਲੈਸ ਇਹ ਕੈਸ਼ ਬਾਏ ਹੋਵੇ। ਠੀਕ ਹੈ। ਇਹਦੇ 'ਚ ਹੁੰਦਾ ਵੀ 90 ਡੇਜ਼ ਜੀ, 120 ਡੇਜ਼ ਜਾਂ 180 ਡੇਜ਼ ਕਲੋਜ਼, 6 ਮਹੀਨੇ ਤੱਕ। ਹਾਂ, ਠੀਕ ਆਏ ਹੁੰਦੀਆਂ ਟਰਮਸ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਬੈਂਕਾਂ ਨੇ ਵੀ ਬਹੁਤ ਟਾਈਮ ਲਾਉਣਾ ਆਪਦੇ ਪ੍ਰੋਸੈਸ ਨੂੰ, ਸੈਲਰ ਨੂੰ ਵੀ ਪਤਾ ਤੇ ਦੂਜੇ ਨੂੰ ਵੀ ਪਤਾ। ਕਿੰਨੀਆਂ ਕੁ ਬੈਂਕਾਂ ਇਹ ਫਾਰਮ ਲੋਨਸ ਦੇਣ ਨੂੰ, ਜਿੱਦਾਂ ਹੋਮ ਲੋਨਸ ਦੇਣ ਨੂੰ ਤਾਂ ਸਾਰੇ ਕਾਹਲੇ ਹੁੰਦੇ ਆ ਵੀ ਕਰ ਦਈਏ, ਕਿੰਨੀਆਂ ਕੁ ਬੈਂਕਾਂ ਇਦਾਂ ਦੀਆਂ ਤੁਸੀਂ ਦੇਖੀਆਂ? ਕਿੰਨਿਆਂ ਕੁ ਨਾਲ ਤੁਹਾਡੀ ਗੱਲਬਾਤ ਜਿਹੜੀ ਹੋਈ ਜਦੋਂ ਤੁਸੀਂ ਫਾਰਮ ਲੋਨ ਲੈਣਾ ਸੀਗਾ? ਜਦੋਂ ਨਾ ਆਪਾਂ ਫਾਰਮ ਲੋਨ ਲੈਣਾ ਸੀ, ਉਦੋਂ ਆਪਾਂ USDA ਨੂੰ ਕੰਟੈਕਟ ਕੀਤਾ ਸੀ, ਉਹਨਾਂ ਨੇ ਲਿਸਟ ਦਿੱਤੀ ਸੀ 10 ਬੈਂਕਾਂ। ਅੱਛਾ, ਤੇ ਉਹ ਵੀ ਕੋਈ ਵੱਡੀ ਨੈਸ਼ਨਲ ਬੈਂਕ ਨਹੀਂ ਸੀਗੀ ਜਿਹੜੀ ਆਪਣੀ ਆਮ ਹੁੰਦੀਆਂ, ਜਿਵੇਂ ਬੈਂਕ ਆਫ ਅਮਰੀਕਾ 'ਚ ਫਾਰਮ ਲੋਨ ਕਰਦੀਆਂ ਬੈਂਕ ਅੱਡ ਹੁੰਦੀਆਂ, ਡਿਫਰੈਂਟ ਹੁੰਦੀਆਂ। ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਨੇ 10 ਦੀ ਲਿਸਟ ਦਿੱਤੀ ਸੀ, ਜ਼ਿਆਦਾ ਕ੍ਰੈਡਿਟ ਯੂਨੀਅਨਸ ਆ ਜਾਂਦੀਆਂ ਨੇ ਜ਼ਿਆਦਾ। ਠੀਕ ਹੈ। ਉਹ ਚੋਂ ਫਿਰ ਤੁਸੀਂ ਅਪਲਾਈ ਕਰ ਲੈਂਦੇ ਆ। ਬੈਂਕਾਂ ਦੇਖੋ ਲੋਨ ਦੇਣ ਨੂੰ ਤਾਂ ਤਿਆਰ ਹੁੰਦੀਆਂ, ਬਟ ਜਦੋਂ ਦਾ ਆਹ ਕੋਵਿਡ ਤੋਂ ਸ਼ੁਰੂ ਹੋਇਆ ਨਾ, ਬੈਂਕਾਂ ਬਹੁਤ ਸਟ੍ਰਿਕਟ ਹੋ ਗਈਆਂ ਫਾਰਮ ਲੋਨ। ਅੱਛਾ, ਓਕੇ, ਤੁਹਾਨੂੰ ਕੀ ਲੱਗਦਾ? ਇਹ ਮੈਨੂੰ ਲੱਗਦਾ ਵੀ ਜ਼ਿਆਦਾ ਸੇਫ ਪਲੇ ਕਰ ਰਹੀਆਂ ਨੇ ਬੈਂਕਸ, ਕਿਉਂਕਿ ਜਿਹੜੀ ਕਮੋਡਿਟੀ ਪ੍ਰਾਈਸਿਸ ਨੇ ਉਹ ਬਹੁਤ ਲੋ ਆ ਗਏ। ਹੁਣ ਫਾਰਮਿੰਗ ਜਿਹੜੀ ਆਮ ਰੈਂਚਰ ਲਈ ਹੈ, ਇਹ ਪ੍ਰੋਫਿਟੇਬਲ ਬਿਜ਼ਨਸ ਨਹੀਂ ਹੈਗਾ, ਖਾਸ ਕਰਕੇ ਸੈਂਟਰਲ ਕੈਲੀਫੋਰਨੀਆ। ਫੈਮਿਲੀ, ਉਹ ਬੈਂਕਾਂ ਵੀ ਸੋਚਦੀਆਂ ਵੀ ਫੈਮਿਲੀ ਫਾਰਮ ਨਾਨ ਸਰਵਾਈਵੇਬਲ ਵਾਲੀ ਕੰਡੀਸ਼ਨ 'ਚ ਬਣੇ, ਕਿਉਂਕਿ ਉਹਨਾਂ ਨੇ ਤਾਂ ਆਪਦੇ ਹੀ ਦੇਖਣਾ ਨਾ ਵੀ ਜਦੋਂ ਹੁਣ ਮੈਂ ਬੈਂਕ ਨਾਲ ਗੱਲ ਕਰਦਾ ਸੀ, ਉਹ ਹਮੇਸ਼ਾ ਇਹੀ ਗੱਲ ਪੁਸ਼ ਕਰਦੇ ਹੁੰਦੇ ਸੀਗੇ ਵੀ ਆਰ ਟ੍ਰਾਈਂਗ ਟੂ ਮੇਕ ਸ਼ੋਰ ਦੈਟ ਯੂ ਵਿਲ ਬੀ ਸਕਸੈਸਫੁਲ, right? Basically, the other way to say it, we are trying to make sure that we can get our money back. ਵੀ ਸਾਨੂੰ ਇੰਟਰਸਟ ਮਿਲਦਾ ਰਹੇ। ਹਾਂ, ਇਹ ਨਾ ਬੈਂਕਰਪਟ ਹੋ ਜਾਂਦਾ ਉਸ ਸਾਲਾਂ ਵੀ ਸਾਡਾ ਲੋਨ ਨਾ ਖਰਾਬ ਹੋ ਜਾਵੇ। ਹਾਂ, ਸੋ ਇਹ ਹੈਗਾ ਸੀ। ਇਹ ਹੁਣ ਅੱਗੇ ਡਿਵੈਲਪਮੈਂਟ ਲੋਨ ਹੁੰਦੇ, ਆਪਾਂ ਡਿਵੈਲਪਮੈਂਟ ਲੋਨ ਦੀ ਵੀ ਗੱਲ ਕਰਦੇ ਹਾਂ ਅੱਗੇ ਚੱਲ ਕੇ, ਉਹ ਬੈਂਕ ਅੱਗੇ ਬੜੀ ਛੇਤੀ ਦੇ ਦਿੰਦੇ। ਹੁਣ ਤਾਂ ਡਿਵੈਲਪਮੈਂਟ ਲੋਨਸ ਲਈ ਵੀ IRS ਦੀਆਂ ਤੁਸੀਂ ਟੈਕਸ ਰਿਟਰਨਸ ਦਿਓ, ਤੁਸੀਂ ਐਸਟ ਦੀ ਸਾਰੀ ਕੁਛ ਦਿਓ, PL ਸਟੇਟਮੈਂਟ ਦਿਓ, ਤੇ ਅੱਗੇ ਤਾਂ ਬਹੁਤ ਛੇਤੀ ਕਰ ਦਿੰਦੇ ਸੀ। ਐਜ਼ ਲੌਂਗ ਐਜ਼ ਤੁਹਾਡਾ ਲੋਨ ਹੈਗਾ ਉੱਥੇ ਉਹਨਾਂ ਨੇ ਠੀਕ ਹੈ ਜੀ ਲੈ ਲਓ ਡਿਵੈਲਪਮੈਂਟ ਲੋਨ, ਤੁਹਾਡੀ ਕ੍ਰੌਪ ਤਾਂ ਆਉਣੀ ਹੋਈ ਆ।
ਸੋ ਇਹਦੇ ਵਿੱਚ ਕੋਈ ਚੀਜ਼ ਆਪਾਂ ਮਿਸ ਨਹੀਂ ਕਰ ਰਹੇ ਹੁਣ ਜਦੋਂ ਫਸਟ ਟਾਈਮ ਜਦੋਂ ਆਪਾਂ ਕਾਫੀ ਜਿੱਦਾਂ ਆਪਣੇ ਜਿਹੜੇ ਸਰੋਤੇ ਦਰਸ਼ਕ ਜਾਣਨਾ ਚਾਹੁੰਦੇ ਆ ਇਹਦੇ ਵਿੱਚ ਹੋਰ ਕੀ ਹੈ ਜਿਹੜਾ ਕੋਈ ਚੀਜ਼ ਆਪਾਂ ਮਿਸ ਕਰਕੇ ਤੁਸੀਂ ਐਡ ਕਰਨਾ ਚਾਹੁੰਦੇ ਹੋ? ਹੋਰ ਦੇਖੋ ਜੀ ਇਹੀ ਆ ਵੀ ਜੇ ਤਾਂ ਤੁਸੀਂ ਫਸਟ ਟਾਈਮ ਫਾਰਮਰ ਲੋਨ ਨਾ ਇੱਕ ਜਿਹੜੀ ਇੱਕ ਅਸਿਸਟੈਂਸ ਆਉਂਦੀ ਉਹ USDA ਕਨੀ ਆਉਂਦੀ। ਠੀਕ ਹੈ, ਇਹ ਆਪਾਂ ਇਹਦੇ ਵਿੱਚ ਐਡ ਕਰਦੇ ਜਾਈਏ, ਮਦਦ ਮਿਲ ਜਾਂਦੀ ਹੈ? ਮਦਦ ਮਿਲਦੀ ਜਿਹੜੀ ਕਹਿੰਦੇ ਆਪਾਂ। ਠੀਕ ਹੈ, ਉਹਦੇ ਚੋਂ $6 ਲੱਖ ਤੱਕ ਤਾਂ ਤੁਹਾਨੂੰ ਸਿੱਧੀ ਡਾਊਨ ਪੇਮੈਂਟ ਲਈ ਅਸਿਸਟੈਂਸ ਦੇ ਦਿੰਦੇ ਆ। ਉਹ ਕਿੰਨਾਂ ਨੂੰ ਮਿਲਦੀ ਹੈ? ਉਹਦੇ ਲਈ ਕੀ ਪ੍ਰੋਸੈਸ ਆ ਵੀ ਤੁਸੀਂ ਉਹਦੇ ਲਈ ਕੁਆਲੀਫਾਈ ਕਰਦੇ ਆ? ਹਾਂ, ਇਹ ਬੜਾ ਵਧੀਆ ਕੁਐਸਚਨ ਹੈ ਕਿਉਂਕਿ ਮੈਨੂੰ ਵੀ ਪਹਿਲਾਂ ਜਦੋਂ ਪਤਾ ਲੱਗਿਆ ਸੀ ਮੈਂ ਕਹਿੰਦਾ ਸੀ ਵੀ ਇਹ ਤਾਂ ਕੰਮ ਹੋ ਗਿਆ ਇਹ ਵਧੀਆ। ਤਾਂ ਵੀ 6 ਲੱਖ ਤਾਂ ਉਧਰੋਂ ਮਿਲ ਜਾਣਾ। 6 ਨਹੀਂ, ਉੱਤੋਂ ਦੀ ਉਹ $1.1 ਮਿਲੀਅਨ ਲੋਨ ਵੀ ਬੈਕ ਕਰ ਦਿੰਦੇ ਆ। ਸੋ $1.7 ਮਿਲੀਅਨ ਦੇ ਨੇੜੇ USDA ਕਰ ਦਿੰਦੀ ਹੁੰਦੀ ਆ ਫਸਟ ਟਾਈਮ ਫਾਰਮਰ। ਬੈਕਿੰਗ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਮਿਲ ਸਕਦੀ ਆ। ਹਾਂ, ਪਰ ਉਹਦੇ ਲਈ ਉਹਦੀਆਂ ਕੰਡੀਸ਼ਨਾਂ ਮੈਨੂੰ ਐ ਨੇੜੇ ਤੇ ਪਤਾ ਲੱਗੀਆਂ ਜਿਹੜੀਆਂ ਉਹ ਸੀਗੀਆਂ। ਉਹ ਕਹਿੰਦੇ ਸੀ ਵੀ ਤੁਹਾਡੇ ਕੋਲ ਫਸਟ ਟਾਈਮ ਫਾਰਮਰ ਲਈ ਵੀ 3 ਸਾਲ ਦਾ ਫਾਰਮਿੰਗ ਐਕਸਪੀਰੀਅੰਸ ਚਾਹੀਦਾ। ਹੁਣ ਕੰਮ ਕਰਨਾ ਪੈਣਾ ਪਹਿਲਾਂ 3 ਸਾਲ ਕਿਤੇ। ਠੀਕ ਆ, ਹੁਣ ਉਹਨਾਂ ਨੇ ਵੀ ਇਹੀ ਲੌਜਿਕ ਦਿੱਤਾ ਸੀ ਵੀ ਆਰ ਟ੍ਰਾਈਂਗ ਟੂ ਮੇਕ ਸ਼ੋਰ ਦੈਟ ਯੂ ਵਿਲ ਬੀ ਸਕਸੈਸਫੁਲ ਇਨ ਦੈਟ ਯੂ ਹੈਵ ਆਲ ਦ ਟੂਲਸ ਐਂਡ ਮੀਨਸ ਟੂ ਬੀ ਸਕਸੈਸਫੁਲ। ਤੇ ਉਹਦੇ ਲਈ ਫਿਰ ਉਹ ਚ ਕੀ ਕੰਡੀਸ਼ਨ ਦੀ ਕਿਵੇਂ ਤੁਸੀਂ ਪ੍ਰੂਵ ਕਰ ਸਕਦੇ ਆ? ਜੇ ਤਾਂ ਤੁਹਾਡੇ ਕੋਲ ਐਜੂਕੇਸ਼ਨਲ ਬੈਕਗ੍ਰਾਉਂਡ ਹੈਗਾ, ਮੈਨੇਜਰੀਅਲ ਐਕਸਪੀਰੀਅੰਸ ਹੈਗਾ, ਹੈਨਾ, ਤੇ ਫਿਰ ਉਹ 1 ਸਾਲ ਦਾ ਤਾਂ ਉਹ ਕਰ ਦਿੰਦੇ ਆ ਵੇਵ ਆਫ। ਅੱਛਾ, ਉਹਨੂੰ ਕਹਿੰਦੇ ਵੀ ਚਲੋ ਠੀਕ ਆ, ਤੁਸੀਂ ਕੋਈ ਮੈਨੇਜਰਲ ਜੌਬ ਤੇ ਸੀਗੇ ਪਹਿਲਾਂ, ਤੇ ਭਾਵੇਂ ਉਹ ਫਾਰਮਿੰਗ ਰਿਲੇਟਡ ਨਾ ਵੀ ਹੋਵੇ, ਓਕੇ, ਠੀਕ ਹੈ ਜੀ, ਤੁਸੀਂ ਆਪਰੇਸ਼ਨ ਨੂੰ ਮੈਨੇਜ ਕਰਨਾ ਜਾਣਦੇ ਆ ਜਾਂ ਫਿਰ ਉਹ ਸਾਲ ਕ ਦਾ ਵੇਵ ਕਰ ਦਿੰਦੇ ਆ, ਉਹ ਚ 2 ਸਾਲ ਦਾ ਰਹਿ ਜਾਂਦਾ। 2 ਸਾਲ ਦਾ ਤੁਹਾਨੂੰ ਡਾਇਰੈਕਟ ਫਾਰਮਿੰਗ ਐਕਸਪੀਰੀਅੰਸ ਦਿਖਾਉਣਾ ਹੀ ਪੈਂਦਾ। ਉਹ ਫਿਰ ਉਹ ਐਵੇਂ ਵੀ ਨਹੀਂ ਮੰਨਦੇਗੇ, ਉਹ ਜਾਂ ਤਾਂ ਤੁਹਾਨੂੰ ਕਿਸੇ ਤੋਂ ਐਕਸਪੀਰੀਅੰਸ ਲਿਖਾ ਕੇ ਦੇਣਾ ਪੈਂਦਾ ਪ੍ਰੋਪਰ। ਠੀਕ ਹੈ ਜੀ, ਜਿਹੜਾ ਫਾਰਮਿੰਗ ਕਰਦਾ ਹੋਵੇ ਵੀ ਹਾਂ ਮੇਰੇ ਫਾਰਮ ਦੇ ਵਿੱਚ ਇਸ ਬੰਦੇ ਨੇ ਇਹ ਕੰਮ ਕੀਤਾ, ਹੈ ਨਾ। ਸੋ ਵੈਨ ਯੂ ਸੇ ਵੀ ਲਿਖਾ ਕੇ ਦੇਣਾ ਪੈਂਦਾ ਵੀ ਉਹਦੇ ਵਿੱਚ ਹੁਣ ਜੇ ਕੋਈ ਬੰਦਾ ਜਿੱਦਾਂ ਮੰਨ ਲਓ ਮੈਂ ਤੁਹਾਡੇ ਨਾਲ ਹੈਲਪ ਕਰ ਰਿਹਾ, ਹਾਂਜੀ, ਕੀ ਉਹਦੇ ਵਿੱਚ ਕੋਈ ਮੋਨੀਟਰੀ ਜਿਹੜੀ ਆ ਉਹ ਲੈਣ ਦੇਣ ਹੋਇਆ ਹੋਵੇ ਵੀ ਮੈਂ ਕੰਮ ਕੀਤਾ ਤੁਸੀਂ ਮੈਨੂੰ ਪੇ ਕੀਤਾ ਤਾਂ ਉਸ ਚੀਜ਼ ਨੂੰ ਮੰਨਦੇ ਆ, ਜਾਂ ਤੁਸੀਂ ਲਿਖ ਕੇ ਕਹਿਤਾ ਵੀ ਹਾਂ ਇਹਨੇ ਐਕਚੁਅਲ ਚ ਮੇਰੀ ਮਦਦ ਕੀਤੀ ਆ ਤੇ ਉਨੇ ਦੇ ਨਾਲ ਸਰ ਜਾਂਦਾ? ਨਹੀਂ, ਉਹ ਸਰ ਤਾਂ ਜਾਂਦਾ, ਪਰ ਜੇ ਮੋਨੀਟਰੀ ਹੋਵੇ ਜਿਵੇਂ ਤੁਹਾਨੂੰ 1099 ਮਿਲਿਆ ਹੋਵੇ ਹੈ ਨਾ ਟੈਕਸ, ਫਿਰ ਉਹ ਮਤਲਬ ਪੂਰਾ ਕਨਫਰਮ ਹੀ ਹੋ ਜਾਂਦਾ। ਦੈਨ ਦੇ ਕੈਨੋਟ ਕੁਐਸਚਨ ਇਟ ਬੈਕ ਵੀ ਕਿਉਂਕਿ ਐਕਚੁਅਲ ਚ ਕੰਮ ਕੀਤਾ ਹੈ। ਹਾਂ, ਕਿਉਂਕਿ 1099 ਤੁਹਾਡਾ ਫਾਈਲ ਹੋਇਆ, ਜਾਂ ਤੁਹਾਡੇ ਕੋਲ ਲੀਜ਼ ਤੇ ਪ੍ਰਾਪਰਟੀ ਹੈਗੀ ਪਹਿਲਾਂ, ਕੋਈ ਤੁਹਾਡੇ ਨਾਂ ਤੇ ਲੀਜ਼ ਸੀਗੀ, ਹੈ ਨਾ, ਫਿਰ ਉਹ ਹੋ ਜਾਂਦਾ। ਜਾਂ ਤੁਸੀਂ ਤੁਹਾਡੇ ਕੋਲ ਪਹਿਲਾਂ ਲੈਂਡ ਵੀ ਹੋਵੇ, ਫਾਰਮਿੰਗ ਲੈਂਡ ਵੀ ਹੋਵੇ, ਠੀਕ ਹੈ, ਉਹ ਵੀ ਮੰਨੀ ਜਾਂਦੀ 20 ਏਕੜ ਤੱਕ, ਪਰ ਤੁਹਾਡੇ ਕੋਲ ਫਸਟ ਟਾਈਮ ਫਾਰਮਰ ਲੋਨ ਨਾ ਹੋਵੇ ਪਹਿਲਾਂ। ਠੀਕ ਆ, ਕਿਉਂਕਿ ਇਹ ਤਾਂ ਫਸਟ ਟਾਈਮ ਆਪਾਂ ਕਰ ਰਹੇ ਹਾਂ, ਸੋ ਆਬਵੀਅਸਲੀ ਉਹਦੇ ਚ ਵੀ ਫੇਰ ਵੀ ਉਹ ਐਕਸੈਪਟ ਕਰ ਲੈਂਦੇ ਨੇ ਉਹਨੂੰ। ਪਿਛਲੇ 10 ਸਾਲਾਂ ਦੇ ਵਿੱਚ ਤੁਹਾਡੇ ਕੋਲ ਫਸਟ ਟਾਈਮ ਫਾਰਮਰ ਲੋਨ ਨਾ ਹੋਵੇ ਤਾਂ ਉਸ ਐਪਲੀਕੇਸ਼ਨ ਤੁਹਾਡੀ ਰਿਵਿਊ ਐਕਸੈਪਟ ਕਰ ਹੀ ਲੈਂਦੇ ਨੇ। ਇਹ USDA ਦੀ ਆਪਾਂ ਗੱਲ ਕਰ ਰਹੇ ਹਾਂ? USDA ਦੀ ਗੱਲ ਕਰ ਰਹੇ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜੇ ਮੈਨੇਜਰ ਪੋਜੀਸ਼ਨ ਆ ਤਾਂ 1 ਸਾਲ ਘਟਾ ਕੇ 3 ਦੀ ਥਾਂ ਤੇ 2 ਸਾਲ ਦਾ ਐਕਸਪੀਰੀਅੰਸ, ਤੇ ਜੇ ਮੈਨੇਜਰ ਪੋਜੀਸ਼ਨ ਦਾ ਤੁਹਾਡਾ ਐਕਸਪੀਰੀਅੰਸ ਨਹੀਂ ਹੈ ਤਾਂ ਫਿਰ 3 ਸਾਲ ਦਾ ਤੁਹਾਨੂੰ ਫਾਰਮਿੰਗ ਐਕਸਪੀਰੀਅੰਸ ਸ਼ੋ ਕਰਨਾ, ਜਿਹੜਾ ਉਹ ਸ਼ੋ ਕਰਨਾ ਪੈਂਦਾ ਆ। ਸੋ ਜਦੋਂ ਹੁਣ ਤੁਹਾਨੂੰ ਇੰਨੀ ਦੇਰ ਬਾਅਦ ਪਤਾ ਲੱਗਾ ਤੇ ਆਲਰੇਡੀ ਕੀ ਤੁਹਾਡਾ ਉਦੋਂ ਲੋਨ ਹੋ ਚੁੱਕਾ ਸੀ ਦੂਜੇ ਪਾਸੇ? ਨਹੀਂ, ਲੋਨ ਤਾਂ ਨਹੀਂ ਹੋਇਆ ਸੀ, ਪਰ ਉਦੋਂ ਫਿਰ ਮੇਰਾ ਜਿਹੜੀ ਇਹਨਾਂ ਦੀ ਬੈਕਿੰਗ ਸੀਗੀ ਉਹ ਆਪਣੀ ਆਪਸ਼ਨ ਖਤਮ ਹੋ ਗਈ ਸੀ। ਸੋ ਜਿਹੜਾ ਉਹ ਨਾ 6 ਲੱਖ ਤੱਕ ਦਾ ਤੇ ਨਾ ਉਸ ਤੋਂ ਬਾਅਦ ਦੇ ਵਿੱਚ ਐਕਸਟਰਾ ਜਿਹੜਾ ਉਹਨਾਂ ਨੇ 5 ਤੱਕ ਦਾ ਜਿਹੜਾ ਹੋਰ 1.1 ਮਿਲੀਅਨ ਹੋਰ ਦੇਣਾ ਸੀ, 1.7 ਹਾਂ, ਉਹ ਸਾਰਾ ਉਹ ਆਊਟ ਆਫ ਦ ਡੋਰ ਹੋ ਗਿਆ। ਉਹ ਆਊਟ ਆਫ ਦ ਡੋਰ ਜਦੋਂ ਇੱਕ ਵਾਰੀ ਤੁਸੀਂ ਫਸਟ ਟਾਈਮ ਲੋਨ ਲੈ ਲਿਆ ਤੇ ਫਿਰ ਉਹ ਸਦਾ ਲਈ ਆਊਟ ਆਫ ਦ ਡੋਰ ਹੋ ਗਿਆ? ਉਹ ਸਦਾ ਲਈ ਨਹੀਂ, ਪਰ ਜੇ ਮੈਂ ਦੁਬਾਰਾ ਕੁਆਲੀਫਾਈ ਕਰੂੰਗਾ, ਜੇ ਹੁਣ ਮੈਂ 3 ਸਾਲਾਂ ਨੂੰ ਦੁਬਾਰਾ ਲੋਨ ਅਪਲਾਈ ਕਰੂੰਗਾ USD ਦਾ ਫਸਟ ਟਾਈਮ ਫਾਰਮਰ, ਕਿਉਂਕਿ ਮੇਰੇ ਕੋਲ ਫਸਟ ਟਾਈਮ ਫਾਰਮਰ ਦਾ ਲੋਨ ਨਹੀਂ ਹੈਗਾ ਪਿਛਲੇ 10 ਸਾਲਾਂ, ਮੈਂ ਕੁਆਲੀਫਾਈ ਉਦੋਂ ਫਿਰ ਕਰ ਜੂੰਗਾ। ਕਿੱਦਾਂ ਨਹੀਂ ਹੈਗਾ ਹੁਣ ਜਿੱਦਾਂ ਤੁਸੀਂ ਜਦੋਂ ਲਿਆ ਸੀਗਾ ਲੋਨ? ਮੈਂ ਇੱਥੇ ਥੋੜਾ ਸੌਰੀ ਮੈਂ ਥੋੜਾ ਕਨਫਿਊਜ਼ ਹੋ ਗਿਆ। ਨਹੀਂ, ਇੱਥੇ ਕਨਫਿਊਜ਼, ਹਾਂ, ਇਹ ਗੱਲ ਹੈਗਾ, ਬੜਾ ਕੰਪਲਿਕੇਟਡ ਸਿਸਟਮ ਆ ਉਹਨਾਂ ਦੀ। ਜਿਹੜੀ ਰਿਕੁਆਇਰਮੈਂਟਸ ਉਹ ਇਹ ਹੈ ਵੀ ਜੇ ਤੁਹਾਡੇ ਕੋਲ ਚਾਹੇ ਤੁਹਾਡੇ ਕੋਲ ਖੇਤੀ ਹੈਗੀ ਵੀ ਹੈ, ਚਾਹੇ ਤੁਹਾਡੇ ਕੋਲ ਮਾਰਗੇਜ ਹੈਗੀ ਵੀ ਹੈ, ਪਰ ਜੇ ਤੁਹਾਡੇ ਕੋਲ ਪਿਛਲੇ 10 ਸਾਲਾਂ 'ਚ ਤੁਸੀਂ USDA ਤੋਂ ਫਸਟ ਟਾਈਮ ਫਾਰਮਰ ਦਾ ਲੋਨ ਨਹੀਂ ਲਿਆ, ਉਹਨਾਂ ਦਾ ਨਹੀਂ ਲਿਆ, ਓਕੇ, ਦੂਜੇ ਬੈਂਕ ਤੋਂ ਲੈਣਾ ਹੋਰ ਚੀਜ਼ ਆ, ਉਹ ਚੀਜ਼ ਆ, ਤੇ ਇਹਨਾਂ ਤੋਂ ਲੈਣਾ, ਇਹਨਾਂ ਤੋਂ ਨਹੀਂ ਤੁਸੀਂ ਫਸਟ ਟਾਈਮ ਜਿਹੜਾ ਉਹ ਨਾ ਲਿਆ ਹੋਗਾ। ਸੋ ਠੀਕ ਆ, ਸੋ ਇਹਦਾ ਮਤਲਬ ਤੁਸੀਂ ਨੈਕਸਟ ਈਅਰ ਵੀ ਕਰ ਸਕਦੇ ਹੋ? ਇਹ ਕਰ ਸਕਦੇ ਦੁਬਾਰਾ, ਜੇ ਆਪਾਂ ਕੱਲ ਨੂੰ ਕੋਈ ਹੋਰ ਪ੍ਰਾਪਰਟੀ ਲੈਣੀ ਹੋਵੇ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਫਿਰ ਇਹ ਸਿਰਫ ਪ੍ਰਾਪਰਟੀ ਖਰੀਦਣ ਦੇ ਲਈ ਹੀ ਇਹ ਆ, ਜਾਂ ਡਿਵੈਲਪਮੈਂਟ ਦੇ ਲਈ ਵੀ ਇਸ ਨੂੰ ਫੰਡਸ ਨੂੰ ਖਰੀਦਣ ਲਈ ਹੈ? ਸਿਰਫ ਤੇ ਸਿਰਫ ਖਰੀਦਣ ਲਈ।
ਠੀਕ ਤੇ ਆ ਜੇ ਬੀਬੀਆਂ ਵਾਸਤੇ ਥੋੜਾ ਜਿਹਾ ਉਹਨਾਂ ਦੀਆਂ ਹੋਰ ਵੀ ਰਿਲੈਕਸੇਸ਼ਨਸ ਹੈਗੀਆਂ ਨੇ, ਓਕੇ ਜਿਵੇਂ ਵੀ ਜਿੱਦਾਂ ਵੀ ਆਪਾਂ ਉਹ ਤੀਵੀਆਂ ਹੋਰ ਦੇ ਨਾਂ ਤੇ ਲੈਣਾ ਤੁਸੀਂ ਹਾਂ ਹਾਂ ਠੀਕ ਆ ਉਹ ਪ੍ਰੋਗਰਾਮ ਫਿਰ ਉਹ ਚ ਥੋੜੇ ਜਿਹੇ ਹੋਰ ਵੀ ਆ ਕੀ ਜਾਂਦੇ ਉਹਦੇ ਵਿੱਚ ਸਿਰਫ ਉਹ ਐਜ਼ ਏ ਕੋ ਓਨਰ ਦੇ ਤੌਰ ਤੇ ਆ ਜਾਂ ਇਕੱਲੇ ਨਹੀਂ ਉਹਨਾਂ ਦੇ ਇਕੱਲੇ ਉਹਨਾਂ ਦੇ ਇਕੱਲੇ ਹਾਂ। ਔਮਨ ਜਿਹੜਾ ਹਾਂ ਬੇਸਡ ਕੀ ਉਹਦੇ ਵਿੱਚ ਉਹਨਾਂ ਨੇ ਤੁਸੀਂ ਜਿਹੜਾ ਦੇਖਿਆ ਪੜਿਆ ਉਹਨਾਂ ਤੋਂ ਪੁੱਛਿਆ ਤੇ ਉਹਦੇ ਵਿੱਚ ਕੀ ਰਿਲੈਕਸੇਸ਼ਨ ਹੈ ਜਿਆਦਾ ਉਹਨਾਂ ਦੀ ਜਿਹੜੀਆਂ ਇੱਕ ਤਾਂ ਹੈਗੀਆਂ ਵੀ ਉਹਨਾਂ ਦੇ ਪ੍ਰੋਗਰਾਮ ਹੋਰ ਬਹੁਤ ਨੇ, ਉਹਨਾਂ ਦੇ ਲਈ ਉਹ ਉਹ ਸਪੈਸ਼ਲੀ ਡਿਜ਼ਾਈਨਡ ਫॉर ਔਮਨ। ਵੀ ਉਹਨਾਂ ਨੂੰ ਅੱਗੇ ਆਉਣ ਹਾਂ ਉਹ ਚਲੋ ਮੈਂ ਆਪਣੇ ਕੋਲ ਤਾਂ ਆਪਸ਼ਨ ਨਹੀਂ ਸੀਗੀ, ਆਪਾਂ ਲੇਟ ਹੋ ਗਏ ਸੀ ਹਨਾ, ਆਪਾਂ ਉਹਦੇ ਲਈ ਜ਼ਿਆਦਾ ਐਕਸਪਲੋਰ ਨਹੀਂ ਕੀਤਾ ਠੀਕ ਹੈ ਤੇ ਪਰ ਉਹ ਆਪਸ਼ਨ ਵੀ ਹੁੰਦੀ ਆ ਜੇ ਕਿਸੇ ਵੀ ਜਿਵੇਂ ਨਹੀਂ ਕਿ ਬੀਬੀ ਨੇ ਲੈਣਾ ਜਾਂ ਕਿਸੇ ਦੇ ਨੇਮ ਤੇ ਲੈਣਾ ਹਨਾ ਆਪਣੇ ਵਮਨ ਦੇ ਨਾਂ ਤੇ ਉਹ ਆਪਾਂ ਨੂੰ ਜ਼ਰੂਰ USDA ਨੂੰ ਕਾਲ ਕਰਕੇ ਪੁੱਛਣੀ ਚਾਹੀਦੀ ਹੈ ਵੀ ਤੁਹਾਡੇ ਫॉर ਔਮਨ ਫਸਟ ਟਾਈਮ ਫਾਰਮਰ ਲਈ ਕੀ ਪ੍ਰੋਗਰਾਮ। ਕੀ ਇੱਥੇ ਆਪਣੇ ਜਦੋਂ ਹੁਣ ਤੁਸੀਂ USDA ਨਾਲ ਗੱਲ ਕੀਤਾ ਕੀ ਉੱਥੋਂ ਦੇ ਲੋਕਲ ਆਫਿਸ ਦੇ ਨਾਲ ਗੱਲ ਕਰਨੀ ਪੈਂਦੀ ਹੈ, ਕਿੱਥੇ ਹੁੰਦਾ ਹੈ ਇਹ ਪ੍ਰੋਸੈਸ ਨੂੰ ਸ਼ੁਰੂ ਕਰਵਾਉਣਾ ਹੋਵੇ ਕੀ ਹੈ ਇਸ ਦਾ ਪ੍ਰੋਸੈਸ ਉਹ ਤੁਹਾਨੂੰ ਲੋਕਲ ਆਫਿਸ ਹੀ ਜਾਣਾ ਪੈਂਦਾ USDA ਕਾਮਤੀ ਦੇ ਦੇ। ਹਾਂ ਕਾਮਤੀ ਦਾ ਜਿਹੜਾ ਲੋਕਲ ਜਿਵੇਂ ਆਪਾਂ ਨੂੰ ਫਰੈਜ਼ਨੋ ਲੱਗਦਾ, ਮਡੇਰੀ ਵਾਲਾ ਦਾ ਮਡੇਰੀ ਹੈਗਾ, ਕਲੈਰੀ ਵਾਲਾ ਦਾ ਕਲੈਰੀ ਹੈਗਾ, ਉਹ ਫਿਰ ਤੁਹਾਨੂੰ ਉਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਜਾਣਾ ਪੈਂਦਾ। ਬਟ ਉਹ ਬੜੇ ਹੈਲਪਫੁਲ ਨੇ ਜੇ ਤੁਸੀਂ ਅਪਾਇੰਟਮੈਂਟ ਬਣਾ ਕੇ ਜਾਓ ਕਿਉਂਕਿ ਵੀ ਸਾਡਾ ਪਲਾਨ ਆ ਜੀ, ਤੁਸੀਂ ਦੱਸੋ ਸਾਨੂੰ ਕੀ ਕੀ ਰਿਕੁਆਇਰਮੈਂਟਸ ਨੇ, ਕੀ ਸਾਨੂੰ ਚਾਹੀਦਾ, ਫਿਰ ਉਹ ਤੁਹਾਨੂੰ ਅਸਿਸਟ ਕਰ ਦਿੰਦੇ। ਕੋਵਿਡ 'ਚ ਥੋੜਾ ਜਿਹਾ ਹਾਰਡ ਸੀਗਾ ਕਿਉਂਕਿ ਆਪਾਂ ਕੋਵਿਡ ਸ਼ੁਰੂ ਕੀਤਾ, ਫਿਰ ਉਹ 1-on-1 ਨਹੀਂ ਕਰਦੇ ਸੀ, ਫੋਨ ਤੇ ਕਰਦੇ ਸੀ, ਇਟ ਵਾਸ ਲਿਟਲ ਬਿਟ ਡਿਫਰੈਂਟ। ਤੇ ਪਰ ਜਨਰਲੀ ਤੁਸੀਂ ਉੱਥੇ ਜਾ ਕੇ ਅਪਾਇੰਟਮੈਂਟ ਲੈ ਕੇ ਏਜੰਟ ਨਾਲ ਗੱਲ ਕਰ ਸਕਦੇ। ਸੋ ਇਹ ਤਾਂ ਆਪਾਂ ਗੱਲ ਕੀਤੀ ਵੀ ਜਿਹੜਾ ਬਾਏ ਕਰਨ ਦੇ ਲਈ ਜਿਹੜੇ 6 ਲੱਖ ਡਾਲਰ ਤੱਕ ਦੀ ਆ, ਇਹਦੇ ਵਿੱਚ 6 ਲੱਖ ਜਾਂ 6 ਲੱਖ ਤੋਂ ਘੱਟ ਮਿਲਦਾ ਆ, ਉਹ ਤੁਹਾਡੀ ਇਨਕਮ ਬੇਸਡ ਆ ਜਾਂ ਪ੍ਰਾਪਰਟੀ ਬੇਸਡ ਆ, ਉਹ ਕਿਸ ਚੀਜ਼ ਦੇ ਉੱਤੇ ਬੇਸਡ ਹੁੰਦਾ ਵੀ ਜਿਹੜੀ ਉਹ ਬੈਕਿੰਗ ਦਿੰਦੀ ਹੈ ਉਹ USDA ਤੁਸੀਂ ਜਿਹੜਾ ਫਾਰਮ ਬਾਏ ਕਰਦੇ ਆ ਉਹਦੇ ਤੇ ਆ ਅਪ ਟੂ 600,000 ਅਪ ਟੂ 600,000 ਉਧਰ ਵੀ ਅਪ ਟੂ 1.1 ਮਿਲੀਅਨ ਡਾਲਰ ਦੋਨੇ ਠੀਕ ਹੈ ਠੀਕ ਉਹ ਹੈ ਫਿਰ ਉਹ ਦੇ ਰਿਵਿਊ ਕਰਕੇ ਦੱਸ ਦਿੰਦੇ ਆ ਵੀ ਤੁਹਾਨੂੰ ਅਸੀਂ ਇੰਨੇ ਕੁ ਦੇ ਸਕਦੇ। ਠੀਕ ਹੈ ਚਲੋ ਆਪਾਂ ਇੱਥੇ ਇੱਕ ਵਿਰਾਮ ਲੈਨੇ ਇੱਕ ਬ੍ਰੇਕ ਲੈਨੇ ਆ। ਸਰੋਤੇ ਤੇ ਦਰਸ਼ਕੋ ਇਦਾਂ ਹੀ ਜਿਹੜਾ ਜੁੜੇ ਰਹੋ, ਇਹ ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਫਸਟ ਟਾਈਮ ਲੋਨਸ ਦੇ ਬਾਬਤ ਜਿਹੜੇ ਫਾਰਮ ਨੂੰ ਲੈ ਕੇ ਆ, ਚਾਹੇ ਉਹ ਰੈਗੂਲਰ ਬੈਂਕਸ ਆ ਉਹਨਾਂ ਦਾ ਜਾਂ USDA ਦੇ ਨਾਲ ਸੰਬੰਧਿਤ, ਜੇ ਤੁਸੀਂ ਕੋਈ ਸਵਾਲ ਤੁਹਾਡਾ ਹੈਗਾ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 4082725200। ਮਿਲਦੇ ਆਪਾਂ ਸਾਰੇ ਹੀ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਫਸਟ ਟਾਈਮ ਫਾਰਮ ਲੋਨਸ ਆ ਉਸ ਨੂੰ ਲੈ ਕੇ, ਚਾਹੇ ਤੁਸੀਂ ਰੈਗੂਲਰ ਬੈਂਕ ਤੋਂ ਲੈਣਾ ਤੇ ਚਾਹੇ ਤੁਸੀਂ USDA ਤੋਂ ਜਿਹੜੇ ਉਹ ਲੈਣਾ ਆ। ਸੋ ਉਸ ਦੇ ਬਾਰੇ ਵੀ ਜਿਹੜਾ ਆਪਾਂ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਇੱਕ ਸਵਾਲ ਆਪਾਂ ਨੂੰ ਅਰਸ਼, ਇੱਕ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਲ ਆਪਾਂ ਨੂੰ ਪੁੱਛ ਰਹੇ ਆ ਆਰਗੈਨਿਕ ਆਲਮੰਡ ਫਾਰਮਿੰਗ ਨੂੰ ਜਿਹੜਾ ਉਹ ਲੈ ਕੇ, ਮੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਇਸ ਉੱਤੇ ਕਿਤੇ ਡਿਸਕਸ ਕਰੀਏ ਆਰਗੈਨਿਕ ਫਾਰਮਿੰਗ ਦਾ ਵੀ ਕਿੱਦਾਂ ਉਹ ਚੱਲਦਾ ਹੈ, ਕਿਵੇਂ ਉਸ ਨੂੰ ਮਾਨਤਾ ਮਿਲਦੀ ਹੈ ਆਰਗੈਨਿਕ ਦੀ। ਹਾਂਜੀ ਹਾਂ, ਉਹ ਤੇ ਨਾ ਉਹ ਥੋੜਾ ਫਿਰ ਜਾਇ ਡਿਟੇਲ ਚ ਲੈਣਾ ਵੀ ਉਹਨਾਂ ਨੂੰ 3 ਸਾਲ ਦਾ ਆਪਾਂ ਨੂੰ ਚਾਹੀਦਾ ਹੁੰਦਾ ਸਰਟੀਫਿਕੇਸ਼ਨ, ਵੀ ਆਪਾਂ ਉਹ ਕੋਈ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਲਿਸਟ 'ਚੋਂ ਨਹੀਂ ਯੂਜ਼ ਕੀਤੀਆਂ ਹਨ ਤੇ ਉਦੋਂ ਬਾਅਦ ਫਿਰ ਉਹ USDA ਸਰਟੀਫਾਈਡ ਕਰਦੀ ਹੈ ਵੀ ਇਹ ਆਰਗੈਨਿਕ ਹੋ ਗਿਆ ਹੁਣ, ਹਨਾ। ਤੇ ਜਾਂ ਫਿਰ ਜੇ 3 ਸਾਲ ਪਹਿਲਾਂ ਹੀ ਖਾਲੀ ਪਿਆ ਰਿਹਾ, ਜਿੱਦਾਂ ਹੁਣ ਤੁਸੀਂ ਮੰਨ ਲਓ ਲੈਣ ਲੱਗੇ ਆ 3 ਸਾਲ ਤੋਂ ਖਾਲੀ ਉੱਥੇ ਕੁਝ ਨਹੀਂ ਆ, ਕਿ ਉਹ ਸਟਾਰਟ ਦੇ ਵਿੱਚ ਹੀ ਉਸ ਨੂੰ ਆਰਗੈਨਿਕ ਮੰਨਿਆ ਜਾ ਸਕਦਾ ਹੈ? USDA ਅਪਰੂਵ ਕਰੂਗੀ ਕਿ ਨਹੀਂ? ਨਹੀਂ, ਆਰਗੈਨਿਕ ਦਾ ਮਤਲਬ ਤਾਂ ਇਹ ਹੁੰਦੀ ਹੈ ਜਿਹੜੀ ਆਪਾਂ ਕ੍ਰੌਪ ਵੇਚਣੀ ਆ ਉਹ ਆਰਗੈਨਿਕ ਹੈ ਨਾ। ਆਰਗੈਨਿਕ ਹੁਣ ਪਹਿਲੇ 3 ਸਾਲਾਂ ਦੀ ਕ੍ਰੌਪ ਨਹੀਂ ਲੱਗਣੀ ਇਹਨੂੰ ਬੂਟੇ ਨੂੰ। ਹਾਂ, ਸੋ ਜੇ 3 ਸਾਲਾਂ 'ਚ ਤੁਸੀਂ ਕੁਝ ਨਹੀਂ ਵਰਤੋਗੇ ਤਾਂ ਫਿਰ ਉਹ 3 ਫਿਰ ਉਹ ਸਾਲਾਂ ਬਾਅਦ ਸਰਟੀਫਾਈ ਕਰ ਹੀ ਦਿੰਦੇ ਨੇ। ਫਿਰ ਉਹ ਸਰਟੀਫਾਈ ਪਰ ਉਹਦੀਆਂ ਵੀ ਅੱਡ ਚੈਲੰਜਸ ਨੇ, ਹਨਾ। ਜਿਵੇਂ ਆਪਾਂ ਸ਼ਾਇਦ ਅੱਗੇ ਵੀ ਮਤਲਬ ਬਰਾੜ ਸਾਹਿਬ ਵੀ ਇੱਕ ਵਾਰ ਡਾਕਟਰ ਬਰਾੜ ਵੀ ਕਹਿ ਕੇ ਗਏ ਸੀ, ਕਿਉਂਕਿ ਯੰਗ ਬੂਟਿਆਂ ਨੂੰ ਆਰਗੈਨਿਕ ਰੱਖਣਾ ਬੜਾ ਚੈਲੰਜ ਹੋ ਜਾਂਦਾ, ਜੜ੍ਹਾਂ ਨਹੀਂ ਲੱਗਦੀਆਂ ਉਹਨਾਂ ਦੀਆਂ। ਉਹ ਤੁਹਾਨੂੰ ਆਰਗੈਨਿਕ ਵਾਲਾ ਜਿਹੜਾ ਕਾਨਸੈਪਟ, ਚਲੋ ਆਪਾਂ ਡਿਟੇਲ ਬਾਅਦ ਦੇ ਵਿੱਚ ਪ੍ਰੋਫੈਸਰਾਂ ਦੇ ਨਾਲ ਜਿਹੜਾ ਕਰਾਂਗੇ ਆਪਾਂ। ਲੋਨਸ ਤੇ ਮੁੜ ਕੇ ਲੋਨਸ ਦੇ ਉੱਤੇ ਮੁੜ ਕੇ ਆਈਏ। ਕਹਿੰਦੇ ਨੇ ਵੀ ਜਦੋਂ ਵੀ ਤੁਸੀਂ ਲੋਨ ਲੈਣ ਲੱਗੋ ਤਾਂ ਮੇਕ ਸ਼ੋਰ ਕਰੋ ਵੀ ਅਰਲੀ ਪੇ ਆਫ ਪੈਨਲਟੀ ਵਾਲਾ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂ, ਪ੍ਰੀ ਪੇਮੈਂਟ ਵਾਲੀਆਂ ਇਹ 'ਚ ਵੀ ਕੰਡੀਸ਼ਨਾਂ ਉਹੋ ਜਿਹੀਆਂ ਹੁੰਦੀਆਂ ਨੇ, ਘਰ ਵਾਲੀਆਂ। ਸੋ ਜ਼ਿਆਦਾ ਜਿਹੜਾ ਹੁਣ ਤੁਹਾਡਾ ਕੀ ਤੁਹਾਡੇ ਉਹਦੇ ਵਿੱਚ ਅਰਲੀ ਪੇਮੈਂਟ ਦੇ ਉੱਤੇ ਫਾਈਨ ਤਾਂ ਨਹੀਂ, ਪੈਨਲਟੀ? 5 ਸਾਲ 'ਚ ਹੈਗੀਆਂ, ਪਹਿਲੇ 5 ਸਾਲ। ਜੇ 5 ਸਾਲ ਦੇ ਵਿੱਚ ਤੁਸੀਂ ਪੇ ਕਰਨਾ ਚਾਹੁੰਦੇ ਫਿਰ ਪੈਨਲਟੀ ਹੈ। ਹਾਂ, ਪਰ ਉਦੋਂ ਬਾਅਦ 'ਚ ਨਹੀਂ ਹੈ। ਇਹ ਆ ਵੀ 5 ਸਾਲ ਇੰਟਰਸਟ ਲੈਣਾ ਉਹਨਾਂ ਨੇ। 5 ਸਾਲ ਮਿੱਥੇ ਆਇਆ ਵੀ ਉਹ ਧੜ ਤੋਂ ਲੈ ਕੇ ਹੀ ਛੱਡਣਾ ਉਹਦਾ। ਉਹ ਮੈਨੂੰ ਲੱਗਦਾ ਦੂਜੇ ਲੋਨ ਵੀ ਹੋ ਜਾਂਦੇ ਹੁਣ ਜਿਹ 'ਚ ਨਹੀਂ ਪੈਨਲਟੀ ਹੋਊਗੀ, ਪਰ ਜਿਹੜਾ ਆਪਣਾ ਲੋਨ ਆ ਉਹ 5 ਸਾਲ ਵਾਲਾ ਹੀ। ਠੀਕ ਹੈ। ਆਪਾਂ ਗੱਲ ਕਰ ਰਹੇ ਸੀ 3 ਸਾਲ 2 ਸਾਲ ਦੇ ਐਕਸਪੀਰੀਅੰਸ ਦੀ, ਵੀ ਜਦੋਂ ਤੁਸੀਂ ਅਪਲਾਈ ਕਰਦੇ ਵਿੱਚ ਤੁਸੀਂ ਗੱਲ ਕੀਤੀ ਸੀ ਵੀ ਪਾਰਟਨਰਸ ਦੇ ਨਾਲ ਵੀ ਮਿਲ ਕੇ ਬੰਦਾ ਕਈ ਵਾਰੀ ਕਰਦਾ ਆ। ਉਹਦੇ ਵਿੱਚ ਕੀ ਸ਼ਰਤਾਂ ਸਾਰੇ ਪਾਰਟਨਰਸ ਦੇ ਉੱਤੇ ਸੇਮ ਲਾਗੂ ਹੁੰਦੀਆਂ ਜਾਂ ਕਿਸੇ ਇੱਕ ਦੇ ਫਾਰਮਿੰਗ ਐਕਸਪੀਰੀਅੰਸ ਨਾਲ ਵੀ ਗੱਲ ਬਣ ਜਾਂਦੀ ਆ? ਨਹੀਂ, ਉਹਦੇ 'ਚ ਉਹ ਸ਼ਰਤਾਂ ਸਾਰਿਆਂ ਤੇ ਲਾਗੂ ਹੁੰਦੀਆਂ। ਇਹ ਆਪਾਂ ਸਿਰਫ USDA ਦੀ ਗੱਲ ਕਰ ਰਹੇ ਹਾਂ ਜਾਂ ਦੂਜੇ ਬੈਂਕ ਵੀ ਇਹ ਸ਼ਰਤਾਂ ਰੱਖਦੇ ਆ? ਨਹੀਂ, ਦੂਜੇ ਬੈਂਕ ਲਈ ਕੋਈ ਸ਼ਰਤ ਨਹੀਂ ਹੁੰਦੀ। ਠੀਕ ਹੈ, ਇਹ ਸ਼ਰਤ ਨਹੀਂ ਹੁੰਦੀ। ਉਹਨਾਂ ਲਈ ਤਾਂ ਰੈਗੂਲਰ ਮਾਰਗੇਜ ਲੋਨ ਨਹੀਂ ਲੈਣਾ ਹੁੰਦਾ, ਉਸ ਦਾ ਤਾਂ 40% ਡਾਊਨ ਦੇਣਾ। ਇਹ USDA ਦੀਆਂ ਕੰਡੀਸ਼ਨਸ ਨੇ ਜਿਹੜੇ ਉਹਨਾਂ ਨੇ ਡਾਊਨ ਪੇਮੈਂਟ ਅਸਿਸਟੈਂਸ ਦਿੰਦੇ ਆ, ਜਾਂ ਉਹ ਜਿਹੜੀ ਬੈਕ ਕਰਦੇ ਆ ਲੋਨ ਲਈ ਜਦੋਂ ਕਰਦੇ ਆ, ਉਹਦੇ 'ਚ 3 ਸਾਲ ਦਾ ਮਿਨੀਮਮ ਐਕਸਪੀਰੀਅੰਸ ਮੰਗਦੇ ਆ। ਉਹ ਜੇ ਮਲਟੀਪਲ ਪਾਰਟਨਰਸ ਨੇ ਤਾਂ ਸਾਰੇ ਪਾਰਟਨਰਸ ਲਈ ਸੇਮ ਕੰਡੀਸ਼ਨਸ ਨੇ, ਸਾਰਿਆਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਠੀਕ ਹੈ, ਹੈਨਾ। ਤੇ ਉਹ ਇਹ ਵੀ ਚੈਲੰਜ ਆ ਜਾਂਦਾ ਕਈ ਵਾਰ, ਆਪਾਂ ਹੁੰਦਾ ਕੋਈ ਬੰਦਾ ਹੋਰ ਦੂਰੋਂ ਇਨਵੈਸਟ ਕਰਨਾ ਚਾਹੁੰਦਾ ਹੁੰਦਾ, ਹਨਾ। ਕਈ ਵਾਰੀ ਬੇਰੀ ਵਾਲੇ ਹੁੰਦੇ ਆ ਜਿਹੜੇ ਉਹਦੇ ਵਿੱਚ ਇੰਜੀਨੀਅਰ ਵਗੈਰਾ ਉਹ ਵੀ ਕਰਦੇ ਨੇ। ਉਹਦੇ 'ਚ ਫਿਰ USDA ਵਾਲੇ ਪ੍ਰੋਗਰਾਮ 'ਚ ਫਿਰ ਤੁਸੀਂ ਕੁਆਲੀਫਾਈ ਨਹੀਂ ਕਰਦੇ। ਇਹ ਚੈਲੰਜ ਆ ਜਾਂਦਾ ਬਹੁਤ ਵੱਡਾ। ਸੋ ਇਹ ਯੂਜੂਅਲੀ ਜਿਹੜੇ ਸਰਕਾਰੀ ਕੰਮ ਨੇ ਉਹ ਸਲੋ ਹੁੰਦੇ ਨੇ, ਦੂਜੀਆਂ ਪ੍ਰਾਈਵੇਟ ਬੈਂਕਾਂ ਉਹ ਥੋੜੀਆਂ ਫਾਸਟ ਹੁੰਦੀਆਂ ਆ। ਹੁਣ $1 ਮਿਲੀਅਨ ਵਾਲਾ ਤੁਸੀਂ ਮੰਨ ਲਓ ਕੋਈ ਰੈਂਚ ਕੁਝ ਖਰੀਦ ਰਹੇ ਆ, ਉਹਦੇ ਵਿੱਚ ਚਲੋ ਇਹ ਕਹਿੰਦੇ ਆ ਵੀ $6 ਲੱਖ ਤੱਕ ਦੀ ਡਾਊਨ ਪੇਮੈਂਟ ਦੇ ਲਈ ਤਿਆਰ ਆ, ਵੀ ਚਲੋ 40% ਦੀ ਜੇ ਕਰ ਲਓ ਵੀ ਇਹ 4 ਲੱਖ ਦੇਣ ਨੂੰ ਤਿਆਰ ਹੋਣ। USDA ਵਾਲੇ ਤੁਸੀਂ 6 ਲੱਖ ਦਾ ਦੂਜੇ ਪਾਸੋਂ ਲੋਨ ਕਰਾਉਣਾ ਆ, ਉਧਰ ਵਾਲਾ ਲੋਨ ਦਾ ਪ੍ਰੋਸੈਸ ਤੇ ਇਧਰ ਵਾਲਾ ਜਿਹੜਾ ਡਾਊਨ ਪੇਮੈਂਟ ਦੇਣ ਵਾਲਾ ਪ੍ਰੋਸੈਸ ਆ, ਕੀ ਉਹਨਾਂ ਦੀ ਪੇਸ ਕਦੀ ਮਿਲ ਜਾਂਦੀ ਹੈ ਜਾਂ ਅੱਗੇ ਪਿੱਛੇ ਹੁੰਦਾ ਆ? ਉਹਦੇ ਲਈ ਜਿਹੜਾ ਫਸਟ ਟਾਈਮ ਫਾਰਮ ਬਾਇਰ ਆ ਉਹਨੂੰ ਕੀ ਦੇਖਣਾ ਪੈਂਦਾ? ਮੇਰਾ ਤਾਂ ਐਕਸਪੀਰੀਅੰਸ ਇਹੀ ਹੈ ਵੀ ਜਿਹੜਾ ਜਦੋਂ ਇਹ ਲੋਨ USDA ਵਾਲੇ ਵਿੱਚ ਆ ਜਾਂਦੇ ਨੇ ਅਸਿਸਟੈਂਸ ਵਾਲੇ, ਫਿਰ ਅੱਗੇ ਨਹੀਂ ਹੁੰਦੇ, ਫਿਰ ਪਿੱਛੇ ਹੀ ਹੁੰਦੇ ਨੇ। ਇਹ ਕਾਲੇ ਨਹੀਂ ਹੈ, ਕਿਉਂਕਿ ਇਹਨਾਂ ਦੀਆਂ ਕੰਡੀਸ਼ਨਸ ਹੁੰਦੀਆਂ ਮਿਟ ਕਰਨੀਆਂ, ਹਨਾ, ਤੇ ਉਹ ਟਾਈਮ ਸਮਾਂ ਤਾਂ ਲੱਗਦਾ ਹੀ ਆ। ਉਹਦੇ ਲਈ ਫਿਰ ਸੁਝਾਅ ਤਾਂ ਇਹੀ ਆ ਸਾਰਿਆਂ ਨੂੰ ਵੀ ਜੇ ਤੁਸੀਂ ਇਸ ਰਾਹ ਜਾਣਾ ਚਾਹੁੰਦੇ ਆ ਤਾਂ ਜਦੋਂ ਆਪਾਂ ਲੋਨ ਕਲੋਜ਼ ਲਈ ਜਾਂ ਐਸਕਰੋ ਕਲੋਜ਼ ਲਈ ਜਿਹੜੀ ਆਪਾਂ ਰੱਖਦੇ ਆ ਟਾਈਮ ਰੱਖਦੇ ਆ, ਉਹ ਬੰਦੇ ਨੂੰ ਵਧਾ ਲੈਣਾ ਚਾਹੀਦਾ। ਠੀਕ ਹੈ। ਜੇ ਤੁਸੀਂ ਜ਼ਿਆਦਾ 60 to 90 ਡੇਜ਼ 'ਚ ਕਲੋਜ਼ ਕਰਨਾ ਚਾਹੁੰਦੇ ਆ ਰੈਗੂਲਰ ਲੋਨ, ਤਾਂ ਇਹਨੂੰ 180 ਡੇਜ਼ ਕਰ ਲਓ, ਡਬਲ ਹੀ ਕਰ ਲਓ, ਕਿਉਂਕਿ ਜ਼ਿਆਦਾ ਸਮਾਂ ਜ਼ਿਆਦਾ ਵਧੀਆ ਗੱਲ ਆ। ਕਿਉਂਕਿ ਉਹ 'ਚ ਫਿਰ 2 ਬੈਂਕ ਕਾਈਂਡ ਆਫ ਇਨਵੋਲਵ ਹੋ ਜਾਂਦੀਆਂ, ਕਿਉਂਕਿ ਪਹਿਲਾਂ ਬੈਂਕ ਆਪਦਾ ਕੰਮ ਕਰਦੀ ਜਿਹੜੀ ਹੁੰਦੀ ਹੈ ਥਰਡ ਪਾਰਟੀ ਬੈਂਕ, ਹੈ ਨਾ। ਉਹਨੇ ਦਾ ਸਾਰੇ ਅਪਰੇਜ਼ਲ ਵਗੈਰਾ ਕਢਾ ਕੇ ਸਾਰੀ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਕੇ ਉਹਨਾਂ ਨੂੰ ਦੇਣੀ ਹੈ, ਫਿਰ ਉੱਥੇ ਆ ਜਾਣੀ ਵੀ ਆਹ ਸਾਰਾ ਕੁਝ ਬਣ ਗਿਆ, ਫਿਰ ਉਹ USDA ਕੋਲ ਜਾਂਦਾ, ਫਿਰ USDA ਰਿਵਿਊ ਕਰਦੀ ਹੈ ਸਾਰੀ ਐਪਲੀਕੇਸ਼ਨ ਨੂੰ, ਫਿਰ ਉਹਨਾਂ ਦਾ ਆਪਦਾ ਸਮਾਂ ਲੱਗ ਜਾਂਦਾ ਵਿੱਚ। ਕੋਵਿਡ 'ਚ ਤਾਂ ਹੋਰ ਵੀ ਜ਼ਿਆਦਾ ਸਲੋ ਸੀਗੇ, ਹੈਨਾ। ਸੋ ਉਦੋਂ ਤਾਂ ਜਦੋਂ ਮੈਂ ਪਤਾ ਕੀਤਾ ਸੀ, ਉਹ ਕਹਿੰਦੇ ਸੀ ਵੀ ਤੁਸੀਂ 6 ਮਹੀਨੇ ਲੈ ਕੇ ਚੱਲ। ਅੱਛਾ, ਮਿਨੀਮਮ। ਹਾਂ,
ਫਿਰ ਉੱਥੇ ਗੱਲ ਚੈਲੰਜ ਇਹ ਆ ਜਾਂਦਾ ਵੀ ਬਾਇਰਸ ਮਾਰਕੀਟ ਆ ਕਿ ਸੈਲਰਸ ਮਾਰਕੀਟ ਆ ਜਿਹੜੀ ਤੁਸੀਂ ਬਾਏ ਕਰ ਰਹੇ ਹਨਾ। ਜੇ ਤਾਂ ਹੁਣ ਅਗਲਾ ਖੇਤ ਵਿਕਦਾ ਫਿਰ ਅਗਲਾ 6 ਮਹੀਨੇ ਨਾ ਖੜਦਾ ਗਾ, ਅਗਲਾ ਕਹਿੰਦਾ ਵੀ ਮੇਰਾ ਤਾਂ ਮਹੀਨੇ 'ਚ ਵਿਕਦਾ, ਅਗਲਾ ਕੋਈ ਕੈਸ਼ ਕਿਉਂਕਿ ਕੈਸ਼ ਦੇ ਕੇ ਲੈ ਲੈਂਦੇ ਨੇ ਲੋਕ। ਤੇ ਉੱਥੇ ਚੈਲੰਜ ਜ਼ਰੂਰ ਆ ਜਾਂਦਾ। ਇਸ ਕਰਕੇ ਜਿਹੜੀਆਂ ਇਹ ਕੰਡੀਸ਼ਨਾਂ ਲੱਗਦੀਆਂ ਬੜੀਆਂ ਸੌਖੀਆਂ, ਪਰ ਜਦੋਂ ਤੁਸੀਂ ਵਿੱਚ ਪੈਂਦੇ ਹੋ ਫਿਰ ਇਹ ਬੜਾ ਕੰਪਲੀਕੇਟਡ ਹੋ ਜਾਂਦਾ। ਗਦੀ ਗੇੜ ਫੇਰ ਹੀ ਪੈਂਦਾ। ਹਾਂ, ਤੇ ਇਹਦੇ ਲਈ ਤਾਂ ਇਹ ਹੋਵੇ ਵੀ ਤੁਹਾਡਾ ਸੈਲਰ ਨਾਲ ਵੀ ਐਗਰੀਮੈਂਟ ਹੋਵੇ, ਉਹਨਾਂ ਕਾ ਵੀ ਠੀਕ ਹੈ ਉਹ ਵੀ ਤੁਹਾਡੀ ਗੱਲ ਸਮਝੇ। ਹਾਂ, ਕਿ 6 ਮਹੀਨੇ ਲੱਗਣਾ। ਫਿਰ ਉੱਥੇ ਉਹ ਗੱਲ ਉੱਥੇ ਆ ਜਾਂਦੀ ਹੈ, ਫਿਰ ਉਹ ਕਹਿੰਦਾ ਵੀ ਜੇ ਮੈਂ ਇਹ 6 ਮਹੀਨੇ ਰੁਕਣਾ ਤਾਂ ਮੇਰਾ ਪ੍ਰਾਈਸ ਆ। ਹਾਂ, ਵੀ ਵਧਾ ਵੀ ਸਕਦਾ, ਫਿਰ ਉਹ ਵਧਾ ਹੀ ਦਿੰਦਾ ਸਕਦਾ ਕਿ ਫਿਰ ਉਹ ਵਧਾਉਂਦਾ ਹੀ, ਜੇ ਆਪਾਂ ਵੀ ਸੈਲਰ ਹੋਈ ਆਪਾਂ ਵੀ ਉਹੀ ਕਰੀਏ ਹੈਨਾ। ਸੋ ਗਿਵ ਐਂਡ ਟੇਕ ਹੋ ਜਾਂਦਾ ਵੀ ਜਿੱਥੇ ਤੁਹਾਨੂੰ ਫਿਰ ਤੁਹਾਨੂੰ ਠੀਕ ਲੱਗਦਾ ਤੁਸੀਂ ਉੱਥੇ ਕੰਮ ਕਰ ਸਕਦੇ ਆ, ਹੈਨਾ ਜੀ। ਤੇ ਇਹਦੇ ਵਿੱਚ ਜਿਹੜੀ ਹੈ ਰੈਗੂਲਰ ਮੌਰਗੇਜ ਤਾਂ ਬੇਸਿਕਲੀ ਇਹੀ ਵੱਡੀਆਂ ਗੱਲਾਂ ਤਾਂ ਇਹੀ ਆਉਂਦੀਆਂ ਨੇ ਹਨਾ। ਤੇ ਜੇ ਕੋਈ ਹੈਗੀ ਆ ਨਵੀਂ ਡਿਵੈਲਪਮੈਂਟ ਆ ਤਾਂ ਉਹ 'ਚ ਫਿਰ NRCS ਵੀ ਇਨਵੋਲਵ ਹੋ ਜਾਂਦੀ ਆ। ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਵੀ ਉਹਦੀ ਗ੍ਰਾਂਟ ਅਪਲਾਈ ਹੋਈ ਆ, ਕਰਨੀ ਆ ਜਾਂ ਤੁਸੀਂ ਕਰਨੀ ਆ। ਕੀ ਇਹ ਜਿਹੜੇ NRCS ਵਾਲੇ ਆ ਇਹ ਲੋਨ ਅਪਰੂਵਲ ਤੋਂ ਬਾਅਦ ਦੇ ਵਿੱਚ ਹੀ ਇਹ ਪਿਕਚਰ ਚ ਆਉਂਦੇ ਆ ਜਾਂ ਉਸ ਦੇ ਦੌਰਾਨ ਹੀ ਤੁਸੀਂ ਇਹ ਗ੍ਰਾਂਟ ਨੂੰ ਪਹਿਲਾਂ ਹੀ ਅਪਲਾਈ ਕਰ ਸਕਦੇ ਆ? ਗ੍ਰਾਂਟ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਫਾਰਮ ਰਜਿਸਟਰ ਕਰਾਉਣਾ ਤੁਹਾਡੇ ਨਾਂ ਤੇ। ਠੀਕ ਹੈ। ਸੋ ਪਹਿਲਾਂ ਨਹੀਂ ਆਪਾਂ ਕਰ ਸਕਦੇ। ਉਹ ਫਿਰ ਉਹਦੇ ਰਜਿਸਟਰ ਹੋਊਗਾ ਜਦੋਂ ਤੁਹਾਡੇ ਨਾਲ ਟਾਈਟਲ ਬੋਲੂ। ਉਹਨਾਂ ਨੇ ਲੀਜ਼ ਦੀ ਕਾਪੀ, ਲੀਜ਼ ਕਹੀ ਜਾਣਾ, ਹਾਂ ਟਾਈਟਲ ਦੀ ਕਾਪੀ ਲੈਣੀ, ਡੀਡ ਲੈਣੀ ਆ। ਹਾਂ, ਡੀਡ ਦੀ ਕਾਪੀ ਲੈ ਕੇ ਜਦੋਂ ਫਾਰਮ ਰਜਿਸਟਰ ਹੋ ਗਿਆ ਤੁਹਾਡੇ ਨਾਲ USDA, ਉੱਥੇ ਸੇਮ ਡਿਪਾਰਟਮੈਂਟ ਜਾਂ USDA ਅੰਡਰ ਹੀ ਆਉਂਦਾ NRC, ਉਹਨਾਂ ਦੇ ਸਿਸਟਮ 'ਚ ਆਟੋਮੈਟਿਕਲੀ ਅਪਡੇਟ ਹੋ ਜਾਣਾ। ਫਿਰ ਜਦੋਂ ਤੁਸੀਂ ਗ੍ਰਾਂਟ ਅਪਲਾਈ ਕਰਨੀ ਆ ਫਿਰ ਉੱਥੇ ਉਹਨਾਂ ਨੇ ਆਪਦੇ ਆਪ ਹੀ ਕਰ ਦੇਣੀ। ਸੋ ਇਦਾਂ ਵੀ ਬਹੁਤ ਵਾਰੀ ਕਈ ਫਾਰਮਰਸ ਨਾਲ ਹੁੰਦਾ ਹੋਊਗਾ ਵੀ ਡਾਊਨ ਪੇਮੈਂਟ ਦੇ ਲਈ ਸੋਚਿਆ ਵੀ ਚੱਲ USDA ਤੋਂ ਮਦਦ ਲੈ ਲੈਂਦੇ ਆ, ਦੂਜਾ ਲੋਨ ਉੱਧਰੋਂ ਜਿਹੜਾ ਉਹ ਕਰਾ ਲੈਂਦੇ ਆ, ਪਰ ਝਟਕਾ USDA ਲੋ ਪਹਿਲੋਂ ਹੀ ਲੱਗ ਗਿਆ ਤੇ ਫਿਰ ਆਬਵੀਅਸਲੀ ਸਾਰਾ ਇਹ ਕਿੱਤਾ ਕਿਰਾਇਆ ਧਰਿਆ ਰਹਿ ਗਿਆ। ਹਾਂਜੀ, ਉਹ ਸਾਰੀਆਂ ਚੀਜ਼ਾਂ ਬੰਦੇ ਨੂੰ ਸੋਚ ਕੇ ਚੱਲਣੀਆਂ ਚਾਹੀਦੀਆਂ ਪਹਿਲਾਂ ਹੀ, ਹਨਾ। ਤੇ ਇੱਕ ਜਿਵੇਂ ਮੇਰਾ ਤਾਂ ਆਪਦਾ ਫਸਟ ਹੈਂਡ ਐਕਸਪੀਰੀਅੰਸ ਆ, ਕਾਫੀ ਜਾਨੀ ਕਿ ਪ੍ਰੋਬਲਮਸ ਆਈਆਂ ਕਿਉਂਕਿ ਪਤਾ ਹੀ ਨਹੀਂ ਸੀਗਾ ਪਹਿਲਾਂ ਤਾਂ ਗੱਲਾਂ ਦਾ, ਹਨਾ। ਜਦੋਂ ਆਪਾਂ ਤੁਸੀਂ ਪ੍ਰੋਸੈਸ ਥਰੂ ਜਾਂਦੇ ਉਦੋਂ ਚੀਜ਼ਾਂ ਪਤਾ ਲੱਗਦਾ। ਹੁਣ ਤੁਸੀਂ ਫਾਰਮ ਲੈ ਲਿਆ, ਮੰਨ ਲਓ ਤੁਹਾਡੀ ਕੋਈ ਰੈਗੂਲਰ ਮੌਰਗੇਜ ਹੋ ਗਈ, ਚਾਹੇ ਉਹ USDA ਥਰੂ ਹੋ ਗਈ ਚਾਹੇ ਨਹੀਂ ਹੋਈ, ਹਨਾ। ਤੁਸੀਂ ਮੌਰਗੇਜ ਲੈ ਲਈ, $1 ਮਿਲੀਅਨ ਦਾ ਲੈਸੇ ਤੁਸੀਂ 20 ਏਕੜ ਦੀ ਜਾਂ 40 ਏਕੜ ਦੀ ਰੈਂਚ ਲਈ ਆ, ਹਨਾ। ਤੇ ਉਹ 'ਚ ਹੁਣ ਤੁਸੀਂ ਬੂਟੇ ਜੇ ਤਾਂ ਲੱਗੇ ਆ ਫਿਰ ਤਾਂ ਠੀਕ ਆ, ਫਿਰ ਤਾਂ ਵੈਲ ਸੈਟਲਡ ਆ, ਫਿਰ ਤਾਂ ਕੋਈ NRCS ਦੀ ਇਨਵੋਲਵਮੈਂਟ ਨਹੀਂ, ਕੋਈ PG&E ਦੀ ਨਹੀਂ, ਕੋਈ ਕਿਸੇ ਦੀ ਨਹੀਂ, ਹਨਾ। ਆਲਰੇਡੀ ਆਪਰੇਸ਼ਨ ਰਨਿੰਗ ਆ। ਜਿਹੜੀ ਮੈਂ ਸੁਜੈਸਟ ਕਰਦਾ ਵੀ ਨਵੇਂ ਫਾਰਮਰ ਨੂੰ ਡਿਵੈਲਪਮੈਂਟ ਵਾਲੇ ਚੱਕਰ 'ਚ ਨਹੀਂ ਜਾਣਾ ਚਾਹੀਦਾ। ਡਿਵੈਲਪਡ ਲੈਂਡ ਜਿਹੜੀ ਉਹ ਲਵੇ, ਡਿਵੈਲਪ ਲੈਂਡ ਹੀ ਲੈਣੀ ਚਾਹੀਦੀ। ਉਹਦੇ ਲਈ ਪੈਸੇ ਥੋੜੇ ਭਾਵੇਂ ਜ਼ਿਆਦਾ ਦੇਣੇ ਪੈ ਜਾਣ, ਫਿਰ ਉਹ ਤੁਹਾਡਾ ਬਸ ਸਾਰਾ ਕੁਝ ਸੈਟਅਪ ਹੁੰਦਾ, ਬਸ ਤੁਸੀਂ ਉਹਨੂੰ ਕੰਟੀਨਿਊ ਕਰਨਾ। ਇੱਕ ਤਾਂ ਫਿਰ ਤੁਹਾਡਾ ਬਾਅਦ 'ਚ ਜੇ ਕਿਤੇ ਲੈਣੀ ਆ ਤੇ ਫਿਰ ਐਕਸਪੀਰੀਅੰਸ ਵੀ ਬਣ ਜਾਂਦਾ ਆ, ਬਾਕੀ ਚੀਜ਼ਾਂ ਦੇ ਵਿੱਚ ਉਹ ਕੰਮ ਸੌਖਾ ਹੋ ਜਾਂਦਾ। ਸੋ ਆਪਾਂ ਗੱਲ ਕਰ ਰਹੇ ਸੀਗੇ ਵੀ ਦੋਨੋਂ ਹੀ ਆਪਾਂ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ ਆ, ਤੇ ਜਦੋਂ ਪਾਸ ਆਊਟ ਹੁੰਦੇ ਆ ਤੇ ਕਹਿੰਦੇ ਆ ਵੀ ਜੌਬ ਲਾਉਣੀ ਆ, ਤੇ ਜੌਬ ਲੈਣ ਦੇ ਲਈ ਜਦੋਂ ਕਹਿੰਦੇ ਵੀ 2 ਸਾਲ ਦਾ ਐਕਸਪੀਰੀਅੰਸ ਲੈ ਕੇ ਆਓ, ਵੀ ਭਾਈ ਹੁਣੇ ਤਾਂ ਪਾਸ ਆਊਟ ਹੋਏ ਆ, ਵੀ ਐਕਸਪੀਰੀਅੰਸ ਕਿੱਥੋਂ ਲੈ ਕੇ ਆਈਏ। ਸੋ ਸੇਮ ਥਿੰਗ ਹੀ ਆ ਇੱਥੇ ਵੀ, ਕੰਮ ਬੜਾ ਔਖਾ ਵੀ ਤਾਂ ਜਿਹੜਾ ਪਹਿਲਾ ਪੌੜੀ ਚੜ੍ਹਨੀ ਉਹ ਬੜੀ ਔਖੀ ਜੀ ਲੱਗਦੀ ਆ। ਇਹ ਇਵੇਂ ਆ ਜੀ, ਮੈਂ ਨਾ ਇੱਕ ਵਾਰ ਇੱਥੇ ਡਾਕਟਰ ਬਰਾੜ ਜਾਣਦੇ ਨੇ ਉਹਨੂੰ ਚੰਗੀ ਤਰ੍ਹਾਂ ਬੰਦੇ ਨੂੰ, ਤੇ ਆਪਣੇ ਫ੍ਰੈਜ਼ਨੋ ਸਟੇਟ ਹੀ ਆ, ਹੁਣ ਤਾਂ ਮੈਨੂੰ ਰਿਟਾਇਰ ਹੋ ਗਏ ਹੁਣੇ। ਉਹ ਕਹਿੰਦੇ ਨੇ ਵੀ ਜਿਹੜਾ ਖੇਤੀ ਸ਼ੁਰੂ ਕਰਨੀ ਹੈ ਨਾ, ਜਿਵੇਂ ਸਿਸਟਮ ਆਉਂਦਾ, ਇਹ ਪੱਥਰ ਹੀ ਪਾਣੀ ਪਹਾੜ ਤੇ ਚੜਾਉਣ ਵਾਲੀ ਗੱਲ ਆ ਪੁੱਠੇ ਪਾਸੇ। ਪਰ ਜੇ ਕੇਰਾਂ ਚੜ੍ਹ ਜੇ ਕਹਿੰਦੇ ਫੇਰ ਰੁੜ ਪੈਂਦਾ ਕੰਮ, ਹਨਾ। ਤੇ ਉਹ ਸਿਸਟਮ ਹੀ ਐਂ ਬਣਿਆ ਹੋਇਆ। ਇਸ ਕਰਕੇ ਫਸਟ ਟਾਈਮ ਫਾਰਮਰ ਨੂੰ ਤਾਂ ਜ਼ਿਆਦਾ ਡਿਵੈਲਪ ਲੈਂਡ ਹੀ ਲੈਣੀ ਚਾਹੀਦੀ ਆ, ਸੌਖਾ ਖਾਲੀ ਨਹੀਂ ਲੈਣੀ ਚਾਹੀਦੀ। ਮੇਰਾ ਤਾਂ ਇਹ ਤੇ ਇੱਕ ਆਪਾਂ ਬਾਰ-ਬਾਰ ਉਸ ਚੀਜ਼ ਤੇ ਨਾ ਤਵੱਜੋ ਦੇ ਰਹੇ ਹਾਂ, ਬਾਰ-ਬਾਰ ਉਸ ਇੰਪੋਰਟੈਂਟ ਕਹਿ ਰਹੇ ਹਾਂ, ਮਹੱਤਤਾ ਰੱਖਦੀ ਆ ਸੋਇਲ ਕੰਡੀਸ਼ਨ ਤੇ ਪਾਣੀ ਦੀ ਕੰਡੀਸ਼ਨ। ਉਹਦੇ ਵਿੱਚ ਕੋਈ ਵੀ ਜਿਹੜਾ ਆ ਉਹ ਨਾ ਹੋਵੇ, ਕੰਪਰੋਮਾਈਜ਼ ਨਹੀਂ। ਉਹਦੇ ਵਿੱਚ ਕੋਈ ਕੰਪਰੋਮਾਈਜ਼, ਪਾਣੀ ਜੇ ਥੱਲੇ ਮੁੱਕਿਆ ਤੁਸੀਂ ਨਹੀਂ ਲਿਆ ਸਕਦੇ। ਬਿਲਕੁਲ, ਜੇ ਥੱਲੇ ਪੱਥਰ ਆ ਗਿਆ ਬੋਰ ਦੇ ਵਿੱਚ, ਉਹ ਪੱਥਰ ਨਹੀਂ ਜਿਹੜਾ ਟੁੱਟ ਕੇ ਉੱਤੋਂ ਥੱਲੇ ਐਕਵਾਫੋਰ ਦੇ ਵਿੱਚ ਤੁਹਾਡੇ ਕੋਲ ਬੇਸਿਨ 'ਚ ਜਾ ਹੋਣਾ, ਉਹ ਰਹਿਣਾ ਹੀ ਆ। ਆਪਾਂ ਰੀਸੈਂਟਲੀ ਚਲੋ ਆਫ ਦਾ ਰੈਕਡ ਲੋਕ ਦੱਸਦੇ ਆ ਅਜਿਹੀਆਂ ਥਾਵਾਂ ਤੇ ਜਿੱਥੇ ਪਾਣੀ ਦੀ ਕਿੱਲਤ ਆ, ਉੱਥੇ 20,000 ਨੂੰ ਖੇਤ ਲੱਗ ਗਿਆ, 12,000 ਨੂੰ ਵਿਕ ਗਿਆ ਜੀ ਇੱਕ। ਅੱਛਾ, ਲੈ ਗਿਆ ਹੋਣਾ ਕੋਈ ਕਾਉਂਟੀ 'ਚ। ਹਾਂ, 152 ਤੋਂ ਥੋੜਾ ਜਿਹਾ ਈਸਟ ਨੂੰ ਜਾ ਕੇ 6 ਮੀਲ, ਠੀਕ ਆ, 99 ਤੋਂ, ਤੇ ਉੱਥੇ 12,000 ਨੂੰ ਏਕੜ ਵਿਕ ਗਈ। ਬੰਦਾ ਖੁਸ਼ ਹੋ ਗਿਆ ਹੋਣਾ, ਯਾਰ ਇੰਨਾ ਸਸਤਾ ਮੈਨੂੰ ਲੱਗੇ ਹੋਏ ਪਿਸਤਾਸ਼ੀ। ਅੱਧੀ ਖਾਲੀ ਪਈ ਸੀ, ਅੱਧੇ ਕ ਲੱਗੇ ਹੋਏ ਸੀ। ਤੇ ਪਾਣੀ ਦੀ ਕੀ ਕੰਡੀਸ਼ਨ ਸੀ? ਪਾਣੀ ਦੀ ਕੰਡੀਸ਼ਨ ਬਹੁਤ ਖਰਾਬ ਸੀ, ਤਾਂ ਹੀ ਵਿਕਿਆ ਨਾ ਫਿਰ ਇੰਨੇ ਦਾ। ਉਹ ਬੰਦਾ ਨਿਕਲਦਾ ਹੋਣਾ ਵੀ ਚਲੋ ਗਲੋਂ ਲਾਈਏ। ਸੋ ਇਹ ਜਿਹੀਆਂ ਬਹੁਤ ਪ੍ਰਾਪਰਟੀਆਂ ਸੇਲ ਤੇ ਹੁੰਦੀਆਂ ਨੇ ਜਿੱਥੇ ਬਹੁਤ ਸਸਤੀਆਂ ਲੱਗੀਆਂ ਹੁੰਦੀਆਂ ਨੇ। ਜੇ ਹੁਣ ਪ੍ਰਾਪਰਟੀ ਮੇਰਾ ਆਪਦਾ ਹੈਗਾ ਸੈਂਟਰਲ ਵੈਲੀ, ਸੈਨ ਜੋਆਕਿਨ ਵੈਲੀ 'ਚ ਜੇ ਤੁਸੀਂ ਹੈਗੇ ਤੇ ਜੇ ਤੁਹਾਨੂੰ ਕੋਈ 35,000 ਤੋਂ ਘੱਟ ਰੇਟ ਮੰਗ ਰਿਹਾ,
ਜ਼ਮੀਨ ਦਾ ਇਸ ਟਾਈਮ, ਹੂੰ, ਹੂੰ, ਤਾਂ ਉਹ 'ਚ ਕੁਛ ਨਾ ਕੁਛ ਕੰਪਨਸੇਟ ਕਰਨ ਨੂੰ ਹੈਗਾ ਹੀ ਹੈਗਾ। ਹੂੰ, 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 ਠੀਕ ਆ। ਠੀਕ ਹੈ ਜੀ। ਸੋ ਕੁਛ ਨਾ ਕੁਛ ਖਾਸ ਹੈ। ਕਰਕੇ ਜਿਹੜੀਆਂ ਜ਼ਮੀਨਾਂ 20 ਨੂੰ 25 ਨੂੰ ਲੱਗੀਆਂ ਹੋਈਆਂ, ਉਹਨਾਂ 'ਚ ਤਾਂ ਪੱਕਾ ਹੀ ਕੋਈ ਨਾ ਕੁਛ ਹੈਗਾ। ਹੂੰ, ਕਿਤੇ ਨਾ ਕਿਤੇ ਮੇਰਾ ਕੋਈ ਆਪਦਾ ਮੰਨਣਾ ਹੈ ਸੈਨ ਵਾਕਿਨ ਵੈਲੀ 'ਚ, ਕਿਉਂਕਿ ਜ਼ਮੀਨ ਦਾ ਰੇਟ ਨਹੀਂ ਹੈਗਾ ਹੁਣ ਉਹਨਾਂ ਘੱਟ। ਜਿੱਥੇ ਪਾਣੀ ਤੇ ਮਿੱਟੀ ਸਹੀ ਹੈ ਉੱਥੇ ਤਾਂ ਰੇਟ ਹੋ ਹੀ ਨਹੀਂ ਸਕਦਾ ਇਹ, ਉੱਥੇ 40-45 ਨੂੰ ਹੋਣਾ ਚਾਹੀਦਾ ਰੇਟ। ਇੰਨਾ ਪ੍ਰਾਈਸ ਜਿਹੜਾ ਹੈ ਉਹ ਇਸ ਹਾਂ, ਟਾਈਮ ਹੁਣ 40 ਤੋਂ 50,000 ਨੂੰ ਵਿਕ ਰਹੀਆਂ ਜ਼ਮੀਨ। ਇੰਨਾ ਮੈਂ ਦੇਖਿਆ ਵੀ ਨਦਰਨ ਕੈਲੀਫੋਰਨੀਆ ਦੇ ਵਿੱਚ ਉੱਥੇ ਕਿਉਂਕਿ ਪਾਣੀ ਦੀ ਇੰਨੀ ਪ੍ਰੋਬਲਮ ਨਹੀਂ ਆ, ਉੱਥੇ ਪ੍ਰਾਈਸ ਜ਼ਿਆਦਾ ਹੈ ਇੱਥੇ ਨਾਲੋਂ। ਹਾਂ, ਉੱਥੇ ਵੀ ਥੋੜਾ ਜਿਹਾ ਆਪਣੇ ਨਾਲ ਫਰਕ ਆ, ਹਨਾ, ਵੈਦਰ ਦਾ ਵੀ ਫਰਕ ਪੈ ਜਾਂਦਾ, ਕਾਫੀ ਚੀਜ਼ਾਂ ਡਿਫਰੈਂਟ ਨੇ ਉੱਥੇ। ਹੂੰ, ਹੂੰ, ਉੱਥੇ ਖੇਤੀ ਵੀ ਡਿਫਰੈਂਟ ਹੁੰਦੀ ਹੈ, ਕਲਚਰਲ ਪ੍ਰੈਕਟਿਸਿਸ ਡਿਫਰੈਂਟ ਨੇ, ਹੂੰ, 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 ਉੱਥੇ ਪਾਣੀ ਦੀ ਸਮੱਸਿਆ ਨਹੀਂ ਹੈ, ਉੱਥੇ ਹੋਰ ਚੈਲੰਜਸ ਆ ਜਾਂਦੇ ਨੇ, ਹਨਾ। ਹੂੰ, 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 ਤੇ ਉਹ ਚਲੋ ਉਹ ਜਿਹੜੀ ਆਪਾਂ ਵੈਲੀ ਦੀ ਗੱਲ ਕਰੀਏ ਆਪਣੀ। ਹੂੰ, ਹੂੰ। ਪਰ ਜਿੱਦਾਂ ਅਰਸ਼ ਤੁਸੀਂ ਆਪਾਂ ਗੱਲਾਂ ਕਰ ਰਹੇ ਹਾਂ ਫਸਟ ਟਾਈਮ ਲੋਨਸ ਨੂੰ ਲੈ ਕੇ ਜਾਂ ਫਾਰਮਲੈਂਡ ਜੇ ਕਿਸੇ ਨੇ ਜਿਹੜਾ ਉਹ ਖਰੀਦਣਾ ਆ, ਸ਼ੁਰੂਆਤੀ ਦੌਰ ਦੇ ਵਿੱਚ ਜੇ ਬੰਦਾ ਕੋਈ ਜਾਂ ਤਾਂ ਬਹੁਤ ਵਧੀਆ ਜੌਬ ਕਰਦਾ ਹੈ ਜਾਂ ਜਿਹਦੇ ਕੋਲ ਕੁਛ ਜ਼ਿਆਦਾ ਹੀ ਜੁੜਿਆ ਪਿਆ ਹੈਗਾ ਇਨਵੈਸਟਡ, ਉਹਦੇ ਕੋਲ ਪਈ ਆ ਸੇਵਿੰਗਸ ਵਗੈਰਾ ਪਈ ਆ, ਉਹੀ ਇਹਨੂੰ ਹੱਥ ਪਾ ਸਕਦਾ। ਇਹ ਤਾਂ ਨਹੀਂ ਆ ਵੀ ਕੋਈ ਵੀ ਕਵੇ ਵੀ ਯਾਰ ਵੀ ਆਪਾਂ ਚੱਲ ਪੰਜਾਬ ਤੋਂ ਆਏ ਹਾਂ, ਹਰ ਇੱਕ ਚਾਹੁੰਦਾ ਵੀ ਚੱਲ ਕੁਛ ਨਾ ਕੁਛ ਇਦਾਂ ਦਾ ਜਿਹੜਾ ਉਹ ਕਰ ਸਕੀਏ। ਉਹਦੇ ਲਈ ਤਾਂ ਫਿਰ ਹੱਥ ਪਾਉਣਾ ਨਾਮੁਮਕਿਨ ਜੀ ਗੱਲ ਆ। ਹਾਂ, ਜਿਹੜਾ ਇਹ ਸਿਸਟਮ ਬਣਿਆ ਇਹ ਹੈਗਾ, ਮੈਂ ਐਗਰੀ ਨਹੀਂ ਕਰਦਾ ਇਹਦੇ ਨਾਲ, ਹਨਾ। ਇਹ ਬੜੇ ਕੁਐਸਚਨ ਕਰ ਸਕਦੇ ਆਪਾਂ ਇੱਥੇ, ਪਰ ਇਹਨਾਂ ਨੇ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਇਹ ਬਣਾਇਆ ਹੀ ਇਸ ਤਰ੍ਹਾਂ ਵੀ ਨਵਾਂ ਬੰਦਾ ਫਾਰਮਿੰਗ 'ਚ ਨਾ। ਤੇ ਇਹ ਹੈਗਾ ਬਹੁਤ ਚੈਲੰਜਿੰਗ, ਜਿਹਨੂੰ ਮਰਜ਼ੀ ਪੁੱਛ ਲਓ, ਹਰੇਕ ਬੰਦਾ ਕਹਿੰਦਾ ਵੀ ਹਾਂ ਵੀ 40% ਡਾਊਨ ਵਾਲੀ ਡਜ਼ਨਟ ਮੇਕ ਸੈਂਸ। ਜੇ ਤੁਸੀਂ 6 ਮਿਲੀਅਨ ਦੀ $5 ਮਿਲੀਅਨ ਦੀ ਪ੍ਰਾਪਰਟੀ ਲੈ ਰਹੇ ਹੋ, 5 ਮਿਲੀਅਨ ਉਹਦੀ ਅਪਰੇਜ਼ਲ ਆ ਰਹੀ ਹੈ। ਹੁਣ ਜੇ 5 ਮਿਲੀਅਨ ਦਾ ਘਰ ਲੈ ਰਹੇ ਆ ਤੇ 5 ਮਿਲੀਅਨ ਦੀ ਉਹਦੀ ਅਪਰੇਜ਼ਲ ਆ ਰਹੀ ਹੈ, ਤਾਂ ਤੁਸੀਂ 3.5% ਤੇ ਵੀ ਘਰ ਲੈ ਸਕਦੇ ਆ ਡਾਊਨ ਦੇ ਕੇ, 10 ਤੇ 20% ਤੇ ਲੈ ਸਕਦੇ ਆ, 20 ਤੇ ਤਾਂ ਹੋ ਹੀ ਜਾਣਾ ਨਾ ਰੈਗੂਲਰ ਲੋਨ। ਤੇ ਇੱਥੇ ਤਾਂ 40% ਤੋਂ ਘੱਟ ਮੰਗਦੇ ਕੋਈ ਨਹੀਂ। ਗੱਲ ਹੀ ਨਹੀਂ ਬਣਦੀ। ਨਾਲੇ ਘਰ ਨੇ ਤਾਂ ਕੋਈ ਇਨਕਮ ਨਹੀਂ ਦੇਣੀ, ਇਹਨਾਂ ਇਨਕਮ ਜਨਰੇਟ ਕਰਕੇ ਦੇਣੀ ਹੈ। ਪ੍ਰਾਪਰਟੀ ਟੈਕਸ ਵੀ ਵੱਧਦਾ, ਕਈ ਕੁਛ ਆ ਉੱਥੇ, ਮਜ਼ਦੂਰਾਂ ਨੇ ਵੀ ਕੰਮ ਕਰਨਾ, ਕਈ ਕੁਛ ਤੁਸੀਂ ਉਹ ਲੋਕਾਂ ਲਈ ਜੌਬਸ ਕ੍ਰੀਏਟ ਕਰਦੇ, ਸਾਰਾ ਕੁਝ ਆ ਜਾਂਦਾ। ਜੀ, ਪਰ ਫਿਰ ਵੀ ਉਹ ਐਵੇਂ ਦਾ ਸਿਸਟਮ ਬਣਿਆ। ਸਮਾਂ ਆਪਣਾ ਪ੍ਰੋਗਰਾਮ ਦਾ ਮੁੱਕ ਗਿਆ, ਪਤਾ ਨਹੀਂ ਲੱਗਦਾ, ਗੱਲਾਂ ਕਰਦੇ ਕਰਦੇ ਝੱਟ ਅੱਛਾ, ਨਹੀਂ ਮੁੱਕ ਇੱਕ ਆਪਾਂ ਰਾਜਕਨ ਜੀ ਇੱਕ ਗੱਲ ਆਪਾਂ ਮਿਸ ਕਰ ਗਏ, 2 ਮਿੰਟ ਜੇ ਆਪਾਂ ਕਰ ਲਈਏ ਜੀ। ਜ਼ਰੂਰ। ਤੇ ਇਹ ਜੇ ਤਾਂ ਹੁਣ ਜਿਵੇਂ ਫਾਰਮ ਜੇ ਤਾਂ ਰੈਗੂਲਰ ਹੈਗੀ ਆ ਲੈਂਡ, ਹੈ ਨਾ, ਵੀ ਡਿਵੈਲਪ ਹੋਈ ਹੋਈ ਆ, ਫਿਰ ਤਾਂ ਤੁਸੀਂ ਉਹਦਾ ਕਰ ਲਿਆ ਸੈਟਅਪ, ਉਵੇਂ ਚਲਾ ਜਾਣਾ ਉਹਨੇ, ਹੈ ਨਾ। ਪਰ ਜੇ ਖਾਲੀ ਲੈਂਡ ਲਈ ਕਹੇ ਉਹਨੂੰ ਡਿਵੈਲਪ ਕਰਨਾ, ਉਹਦੇ ਲਈ ਡਿਵੈਲਪਮੈਂਟ ਲੋਨਸ ਮਿਲ ਜਾਂਦੇ ਨੇ ਬੈਂਕਸ ਤੋਂ। ਠੀਕ ਆ, ਪਹਿਲਾਂ ਦੂਜਾ ਲਓ ਬਾਏ ਕਰਨ ਦੇ ਲਈ। ਹਾਂ, ਫਿਰ ਉਹਦੇ ਲਈ ਡਿਵੈਲਪਮੈਂਟ ਲੋਨ ਲੈ ਲਓ ਉਸੇ ਬੈਂਕ ਤੋਂ ਜਾਂ ਕਿਸੇ ਹੋਰ ਤੋਂ। ਪਰ ਕਈ ਬੈਂਕਾਂ ਦੀਆਂ ਇਹ ਕੰਡੀਸ਼ਨਸ ਹੁੰਦੀਆਂ ਨੇ ਵੀ ਉਹ ਦੂਜੀ ਲੀਨ 'ਚ ਨਹੀਂ ਜਾਂਦੀਆਂ ਹੈਗੀਆਂ, ਪ੍ਰਾਇਮਰੀ ਮੌਰਗੇਜ ਹੋਵੇ ਫਿਰ ਉਸ ਤੋਂ ਬਾਅਦ। ਹਾਂ, ਪਰ ਇਹ ਤੁਸੀਂ ਜਦੋਂ ਪ੍ਰਾਪਰਟੀ ਲੈਣੀ ਆ ਉਹਦੀ ਬੈਂਕ ਤੋਂ ਕਨਫਰਮ ਕਰ ਲੈਣਾ ਜੀ, ਤੋਂ ਪ੍ਰਾਇਮਰੀ ਮੌਰਗੇਜ ਆ ਵੀ ਤੁਸੀਂ ਡਿਵੈਲਪਮੈਂਟ ਲੋਨ ਦਿੰਦੇ ਆ ਜਾਂ ਨਹੀਂ ਦਿੰਦੇ। ਜੇ ਉਹ ਦਿੰਦੇ ਆ ਤਾਂ ਤੁਸੀਂ ਉਹਦੇ ਨਾਲ ਕੰਟੀਨਿਊ ਕਰੋ। ਠੀਕ ਹੈ। ਉਹ ਡਿਵੈਲਪਮੈਂਟ ਲੋਨ ਦੀ ਇਹ ਹੁੰਦਾ ਵੀ ਤੁਸੀਂ ਇਕੱਲੀ ਇੰਟਰਸਟ ਓਨਲੀ ਪੇਮੈਂਟਸ ਦੇਣੀਆਂ ਹੁੰਦੀਆਂ ਪਹਿਲੇ 5 ਸਾਲ, ਉਦੋਂ ਬਾਅਦ 'ਚ ਜਿਹੜੀ ਫੁੱਲ ਪੇਮੈਂਟ ਸ਼ੁਰੂ ਹੁੰਦੀ ਜਦੋਂ ਉਹਨੂੰ ਕ੍ਰੌਪ ਆਉਣ ਲੱਗ ਜਾਂਦੀ, ਉਹਦੇ ਨਾਲ ਫਿਰ ਬਹੁਤ ਅਸਿਸਟੈਂਸ ਹੋ ਜਾਂਦੀ ਹੈ। ਉਹਦੇ ਵਿੱਚ ਵੀ USDA ਦੇ ਫਿਰ ਪ੍ਰੋਗਰਾਮ ਆ ਜਾਂਦੇ ਨੇ ਡਿਵੈਲਪਮੈਂਟ ਲੋਨ। ਸੋ ਆਪਾਂ ਮੇਬੀ ਨੈਕਸਟ ਟਾਈਮ ਜਿਹੜੇ ਕੁਛ ਹੋਰ ਪ੍ਰੋਗਰਾਮਸ ਆ ਉਹਨਾਂ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਇਸ ਗੱਲਬਾਤ ਨੂੰ ਆਪਾਂ ਅੱਗੇ ਜਿਹੜਾ ਉਹ ਤੋਰੀ ਰੱਖਾਂਗੇ, ਵੀ ਹੋਰ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਅਵੇਲੇਬਲ ਜਿਹੜੀਆਂ ਹੋ ਰਹਿੰਦੀਆਂ ਨੇ ਲੋਨਸ ਦੇ ਨਾਲ ਹੀ ਸੰਬੰਧਿਤ, ਜਿਹੜੀ ਉਹ ਕੁਛ ਕਰਾਂਗੇ, ਟਰਾਈ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਕੋਈ ਲੋਨ ਐਕਸਪਰਟ ਹੈਗਾ ਆ ਉਸ ਨੂੰ ਵੀ ਲੈ ਕੇ ਆਈਏ, ਤੇ ਤਾਂ ਜੋ ਫਿਰ ਜੇ ਤੁਹਾਡੇ ਵੀ ਕੋਈ ਸਵਾਲ ਹੋਣ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਜਿਹੜਾ ਉਹ ਪੁੱਛ ਸਕਦੇ ਆ। ਸੋ ਬੈਟਰ ਜਿਹੜਾ ਹੋਊਗਾ ਉਹ ਆਪਾਂ ਦੱਸ ਦੇਵਾਂਗੇ ਜੇ ਕੋਈ ਆਪਾਂ ਐਕਸਪਰਟ ਜਿਹੜਾ ਉਹ ਲੈ ਸਕੀਏ ਤਾਂ। ਤੇ ਹਾਂ ਅਰਸ਼ਦੀਪ, ਥੈਂਕ ਯੂ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।